जी। हाँ जी, सारे पंजाबी ਸਾਰੇ ਸੰਗਤੀ ਮਿੱਤਰਾਂ ਨੂੰ ਜੀ ਆਇਆਂ ਨੂੰ। 45ਵੀਂ ਆਪਣਾ ਇਕੱਠ ਲੈ ਕੇ ਮੈਂ ਹਾਜ਼ਰ ਹਾਂ ਤੇ ਪੰਜਾਬੀ ਅਦਬੀ ਸੰਗਤ ਜਿਹੜੀ ਹੈ ਮਲੋਹਾ ਪੰਜਾਬੀ यूनिवर्सिटी ऑनलाइन ਦੀ ਛਤਰ ਛਾਵੇਂ ਕੰਮ ਕਰ ਰਹੀ ਹੈ ਤੇ ਇਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਦਰ ਨੇ ਉਹ ਡਾਕਟਰ ਮਨਜ਼ੂਰ ਇਜਾਜ਼ ਨੇ ਤੇ ਇਹ ਸਾਡਾ ਇਕੱਠ 45ਵਾਂ ਇਕੱਠ ਜਾ ਰਿਹਾ ਤੇ ਅੱਜ ਸਾਡੇ ਜਿਹੜੇ ਪ੍ਰਾਹੁਣੇ ਨੇ ਉਹਨਾਂ ਨੂੰ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਨੀ ਹੈ ਤੇ ਜੀ ਆਇਆਂ ਨੂੰ ਵੀ ਕਰਨੀ ਹੈ। ਪ੍ਰਾਹੁਣਿਆਂ ਦੇ ਵਿੱਚੋਂ ਡਾਕਟਰ ਕਮਲਜੀਤ ਕੌਰ ਜਿਨ੍ਹਾਂ ਦਾ ਕਲਮੀ ਨਾਮ ਤ੍ਰਿਪਤ ਕਮਲ ਹੈ ਉਹ ਹਿੱਸਾ ਨਜ਼ਮ ਦੇ ਪ੍ਰਾਹੁਣੇ ਨੇ ਸਾਡੇ। ਉਹ ਨਜ਼ਮ ਪੜ੍ਹਨਗੇ ਔਰ ਇਹਨਾਂ ਦੇ ਨਾਲ ਕਹਾਣੀਕਾਰ ਜਿਹੜੇ ਨੇ ਉਹ ਜਨਾਬ ਇਜਾਜ਼ ਜੀ ਨੇ ਤੇ ਡਾਕਟਰ ਕਮਲਜੀਤ ਦਾ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦਾਂ। ਹਾਂ, ਡਾਕਟਰ ਕਮਲਜੀਤ ਜਿਨ੍ਹਾਂ ਦਾ ਕਲਮੀ ਨਾਂ ਜਿਸ ਤਰ੍ਹਾਂ ਮੈਂ ਦੱਸਿਆ ਤ੍ਰਿਪਤ ਕਮਲ, ਇਹ ਇੰਡੀਆ ਪੰਜਾਬ ਤੋਂ ਨੇ ਤੇ ਅੱਜ ਕੱਲ੍ਹ ਇਹ ਰਹਿੰਦੇ ਨੇ ਸਰੇ ਦੇ ਵਿੱਚ, ਕੈਨੇਡਾ ਵਿੱਚ ਰਹਿੰਦੇ ਨੇ ਤੇ ਪੰਜਾਬ ਤੋਂ ਇਹਨਾਂ ਨੇ PhD ਕੀਤੀ। ਕੁਛ ਅਰਸਾ ਇਹ ਅਸਿਸਟੈਂਟ ਪ੍ਰੋਫੈਸਰ ਰਹੇ ਗਰਲਸ ਕਾਲਜ ਵਿੱਚ ਤੇ ਫਿਰ ਪ੍ਰਿੰਸੀਪਲ ਵੀ ਉਹਨਾਂ ਦੇ ਰਹੇ ਉਸੇ ਕਾਲਜ ਵਿੱਚ ਕੁੜੀਆਂ ਨੂੰ ਤੇ ਕੁੜੀਆਂ ਦੇ ਕਾਲਜ ਦੇ ਵਿੱਚ। ਇਹ ਨਜ਼ਮਾਂ ਲਿਖਦੇ ਨੇ, ਇਹਦੇ ਇਲਾਵਾ ਆਰਟੀਕਲ ਵੀ ਇਹਨਾਂ ਦੇ ਕੁਝ ਰਿਸਾਲਿਆਂ ਦੇ ਵਿੱਚ ਛਪ ਰਹੇ ਨੇ ਔਰ ਅਖਬਾਰਾਂ ਦੇ ਵਿੱਚ ਵੀ ਇਹਨਾਂ ਦੀਆਂ ਨਜ਼ਮਾਂ ਵੀ ਛਪ ਰਹੀਆਂ ਨੇ ਤੇ ਆਰਟੀਕਲ ਵੀ ਛਪ ਰਹੇ ਨੇ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਨੇ ਔਰ ਇਹਨਾਂ ਨੂੰ ਬੇਨਤੀ ਕਰਨੇ ਨੇ ਕਿ ਇਹ ਆਪਣੀ ਨਜ਼ਮ ਜਿਹੜੀ ਹੈ ਉਹ ਸਾਡੇ ਮਿੱਤਰਾਂ ਦੇ ਸਾਹਮਣੇ, ਸਾਡੇ ਸੰਗਤ ਦੇ ਸੰਗਤੀਆਂ ਦੇ ਸਾਹਮਣੇ ਆਪਣੀ ਨਜ਼ਮ ਜਿਹੜੀ ਹੈ ਉਹ ਪੇਸ਼ ਕਰਨ। ਜੀ ਤ੍ਰਿਪਤ ਕਮਲ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਮੇਰੀਆਂ ਦੋ ਨਜ਼ਮਾਂ ਮੈਂ ਪੜ੍ਹੂੰਗੀ, ਬਹੁਤ ਛੋਟੀਆਂ ਛੋਟੀਆਂ ਨੇ, ਅੱਧੇ ਮਿੰਟ ਦੀ ਨਜ਼ਮ ਹੈਗੀ ਆ। ਦੋਨੋਂ ਨਜ਼ਮਾਂ ਇੱਕ ਦੂਸਰੇ ਦੇ ਲਗਾਤਾਰਤਾ ਦੇ ਵਿੱਚ ਹੀ ਨੇ। ਪਹਿਲੀ ਨਜ਼ਮ ਹੈ, ਸਿਰਲੇਖ ਹੈ ਤੇਰੇ ਬਿਨ। ਰੁੱਖਾਂ ਦੀਆਂ ਬਾਹਾਂ ਤੇ, ਪੱਤਿਆਂ ਦੇ ਹੋਂਠਾਂ ਤੇ, ਫੁੱਲਾਂ ਦੀਆਂ ਗੱਲਾਂ ਤੇ, ਘਾਹ ਦੇ ਸਫਿਆਂ ਤੇ, ਸੂਰਜ ਦੇ ਸੂਹੇ ਰੰਗ ਨਾਲ ਅੱਜ ਮੈਂ ਤੈਨੂੰ ਗੈਰ ਹਾਜ਼ਰ ਲਿਖ ਦਿੱਤਾ। ਰੁੱਖਾਂ ਦੀਆਂ ਬਾਹਾਂ ਤੇ, ਪੱਤਿਆਂ ਦੇ ਹੋਂਠਾਂ ਤੇ, ਫੁੱਲਾਂ ਦੀਆਂ ਗੱਲਾਂ ਤੇ, ਘਾਹ ਦੇ ਸਫਿਆਂ ਤੇ, ਸੂਰਜ ਦੇ ਸੂਹੇ ਰੰਗ ਨਾਲ ਅੱਜ ਮੈਂ ਤੈਨੂੰ ਗੈਰ ਹਾਜ਼ਰ ਲਿਖ ਦਿੱਤਾ ਤੇ ਫਿਰ ਮਨ ਦੇ ਵਿਹੜੇ ਆਪਣੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹਾਜ਼ਰ ਨਾ ਹੋ ਸਕੀ। ਤੇ ਇਸ ਦੀ ਲਗਾਤਾਰਤਾ ਦੇ ਵਿੱਚ ਜਿਵੇਂ ਲਿਖ ਦਿੰਦੇ ਆ ਟੂ ਬੀ ਕੰਟੀਨਿਊਡ। ਦੂਸਰੀ ਨਜ਼ਮ ਹੈ ਇਸ ਵਾਰ, ਉਸਦਾ ਸਿਰਲੇਖ ਹੈ ਇਸ ਵਾਰ। ਅੱਜ ਫਿਰ ਤੂੰ ਗੈਰ ਹਾਜ਼ਰ ਸੀ, ਅੱਜ ਫਿਰ ਤੂੰ ਗੈਰ ਹਾਜ਼ਰ ਸੀ, ਪਰ ਅੱਜ ਰੁੱਖਾਂ ਦੀਆਂ ਬਾਹਾਂ ਤੇ, ਪੱਤਿਆਂ ਦੇ ਹੋਂਠਾਂ ਤੇ, ਫੁੱਲਾਂ ਦੀਆਂ ਗੱਲਾਂ ਤੇ, ਘਾਹ ਦੇ ਸਫਿਆਂ ਤੇ, ਸੂਰਜ ਦੇ ਸੂਹੇ ਰੰਗ ਨਾਲ ਮੈਂ ਤੈਨੂੰ ਗੈਰ ਹਾਜ਼ਰ ਨਹੀਂ ਲਿਖਿਆ, ਸਗੋਂ ਦਿਲ ਦੇ ਰਜਿਸਟਰ ਤੋਂ ਤੇਰਾ ਨਾਮ ਕੱਟ ਦਿੱਤਾ। ਸ਼ੁਕਰੀਆ ਜੀ ਵਾਹ, ਸ਼ੁਕਰੀਆ। ਇਹੀ ਦੋ ਛੋਟੀਆਂ ਛੋਟੀਆਂ ਨਜ਼ਮਾਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਠੀਕ ਹੈ। ਹੁਣ ਤ੍ਰਿਪਤ ਕਮਲ ਜੀ, ਹੁਣ ਤੁਸੀਂ ਜ਼ਰਾ ਖਾਮੋਸ਼ ਰਹਿਣਾ ਤੇ ਸਾਡੇ ਜਿਹੜੇ ਦੋਸਤ ਨੇ ਇੱਕ ਦਫਾ ਮੈਂ ਕਿਹਾ ਇੱਕ ਦਫਾ ਲਗਾਤਾਰ ਫਿਰ ਸੁਣ ਲਈਏ ਨॉन स्टॉप। ਇੱਕ ਦਫਾ ਫਿਰ, ਚਲੋ ਇੱਕ ਦਫਾ ਫਿਰ ਪੜ੍ਹ ਦਿਓ। हाँ ਠੀਕ ਹੈ ਜੀ। ਪਹਿਲੀ ਕਵਿਤਾ ਹੈ ਤੇਰੇ ਬਿਨ। ਰੁੱਖਾਂ ਦੀਆਂ ਬਾਹਾਂ ਤੇ, ਪੱਤਿਆਂ ਦੇ ਹੋਂਠਾਂ ਤੇ, ਫੁੱਲਾਂ ਦੀਆਂ ਗੱਲਾਂ ਤੇ, ਘਾਹ ਦੇ ਸਫਿਆਂ ਤੇ, ਸੂਰਜ ਦੇ ਸੂਹੇ ਰੰਗ ਨਾਲ ਅੱਜ ਮੈਂ ਤੈਨੂੰ ਗੈਰ ਹਾਜ਼ਰ ਲਿਖ ਦਿੱਤਾ ਤੇ ਫਿਰ ਮਨ ਦੇ ਵਿਹੜੇ ਆਪਣੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹਾਜ਼ਰ ਨਾ ਹੋ ਸਕੀ। ਦੂਸਰੀ ਹੈ ਜੀ ਇਸ ਵਾਰ।
ਅੱਜ ਫਿਰ ਤੂੰ ਗੈਰ ਹਾਜ਼ਰ ਸੀ, ਪਰ ਅੱਜ ਰੁੱਖਾਂ ਦੀਆਂ ਬਾਹਾਂ ਤੇ, ਪੱਤਿਆਂ ਦੇ ਹੋਂਠਾਂ ਤੇ, ਫੁੱਲਾਂ ਦੀਆਂ ਗੱਲਾਂ ਤੇ, ਘਾਹ ਦੇ ਸਫ਼ਿਆਂ ਤੇ, ਸੂਰਜ ਦੇ ਸੂਹੇ ਰੰਗ ਨਾਲ ਮੈਂ ਤੈਨੂੰ ਗੈਰ ਹਾਜ਼ਰ ਨਹੀਂ ਲਿਖਿਆ, ਸਗੋਂ ਦਿਲ ਦੇ ਰਜਿਸਟਰ ਤੋਂ ਤੇਰਾ ਨਾਮ ਕੱਟ ਦਿੱਤਾ। ਜੀ ਵਾਹ। जी साढ़े दोस्त कोई गल करना चाहन? हाँ जी, मैं ही फिर कर देनी है स्टार्ट। जी जी तलत जी, हाँ जी। जी मैनू है जिहड़ी कविता है, मेरी आवाज आ रही? आ रही है, क्लियर आ रही आवाज? जी जी आ रही है तलत। हाँ, मैनू है जिहड़ी कविता है इन्हां दी ओह एक सीधी सादी नजर आई है, सीधी सादी नज़म कविता कुछ शब्दां नू जोड़दी होई। बज़ाहिर ਇਹ ਜਿਹੜੀ नज़म है ਉਹ जुदाई दे रंग नाल जुड़ी है। हर लिखी जाण वाली नज़म एक अनदेखी फैंटेसी नाल जुड़ी होंदी है। इस नज़म च भी मैनू त्रिपट जी दी ओही फैंटेसी नजर आई ਜਿਹੜੀ ਉਹ अपनी ही नज़र नाल वेख रहे ने या अपनी नज़र नाल वेखदे ने। मैनू ਇਹਦੇ ਵਿੱਚ जिन्ना क समझ आया ਜਿਹੜਾ लव एंगल है ਉਹਦੇ ਵਿੱਚ ਦੋਵੇਂ ही जी गैर हाजिर लगे। मैनू इंज लगता है कि इस लव एंगल विच दोनों ही जी जड़े ने ना मौजूद नहीं। क्यों जे एक भी मौजूद होंदा ते दिल दा रजिस्टर बंद ना करना पैंदा, बल्कि पक्की स्याही नाल ना लिखिया जांदा जिन्हों कोई भी नहीं मिटा सकता। और अगर मन दे वेड़े अंदर एक भी बंदा मौजूद होए, ओदी एफिलिएशन होए, ओदी मुकम्मल इन्वॉल्वमेंट होए ते नाले ओदी हाजरी लगी होंदी है। अगर लगी होए ओदी हाजरी ते फिर ए फैंटेसी नहीं होंदी इन्हां दी जिहड़ी नज़म है, बल्कि एक रियलिटी होंदी। मैनू ए नज़म इन्हां दी फैंटेसी लगी जिहदे च दोवें ही जी गैर हाजिर ने ते नां दा मिटाना इस गल नू ज़ाहिर करदा है कि ए एक कन्फ्यूजन सी जिहड़ी गैर हाजरी नाल मुक गई, मिट गई आसानी नाल। ते जदों ए एक कन्फ्यूजन सी ते फिर जुदाई कादी, मतलब कि दोवें जी इस नज़म विच मैनू हाजिर नजर नहीं आए। दोनों दे ही विच कन्फ्यूजन है, एक दे बिल्कुल ओदा नाम मिटा दिता गया और खुद भी उन्हां नू यह पता नहीं चलिया कि मैं इस इन्वॉल्वमेंट मेरी है वे कि नहीं है। ते बस मैं यही कहांगी, मेरा अपना एनालिसिस है, डिफरेंट भी हो सकता है। ते नाले मैनू एक शेर भी इहदे ते छोटा जिहा याद आ रहा है, रंगां दी मजबूरी रह गई तां ते तस्वीर अधूरी रह गई। बहुत शुक्रिया। वाह जी वाह। बहुत अच्छा जी। तलत जी ने जरा बड़ा खोल के बयान करता है कि इस वाले ना जरा शुरू जो नज़म होती है ना तो इस तरह लगता है कि साड़ी जिंदगी दे विच नेचर नू नाल लैंदे होए उस तरतीब दे विच ना कोई शै मिसिंग है। क्या भी हो सकती है, यानी कि समथिंग या समवन भी हो सकता है, कोई जिहदी लोड़ है, जिहदी चिंता है, जिहड़ी होना चाहिए है ते जिंदगी नू रंग लग जाते ने वो जिहड़े बाकी रंग ने नेचर दे उहदे नाल रल के ते जिंदगी जिहड़ी है ना वो सोहनी होंदी है। लेकिन ओदा शायद मसलसल गैर हाजिर होने दे नाल अपना जिहड़ा मन है ना वो भी दो दलीलिया जाएगी, यानी कि ओदी अपनी हाजरी भी जिहड़ी है ना वो श्योर नहीं है। यानी उस वो जरा तलक है, जरा मिसिंग है, या जिदे नाल कोई भी जी कोई भी ऑब्जेक्ट लै लो या कोई भी वो ओदे नाल जिहड़ी वो जुड़त है या ओदे नाल जिहड़ा रिलेशन है, जिहड़ी तांग है ना वो अपने विच भी मौजूद नहीं है। ते एंड ते फिर ओदा ना ही कटिया जाना कि ओदे नाल जे कोई कमिटमेंट तो होंदी है ना किते वन साइडेडली भी हो सकती है। लेकिन ए नज़म मैं थोड़ी जी ने ना इन्हू एब्सट्रैक्शन भी नहीं कह सकते। मतलब तलत जी ने एक बड़ा लफ्ज इस्तेमाल करता है कंफ्यूजन का, बहुत बड़ा लफ्ज है। ठीक है, समझ उन्होंने जिस तरह आई मन भी इस तरह ही समझ आ रही है। यह एक मनो सेल्फ डायलॉग जहा लगा है जिहड़ा कि कंप्लीट जो है ये
शुक्रिया। बहुत शुक्रिया आफ्ताब जी। ਤੇ ਹੋਰ ਕੋਈ ਸਾਡੇ ਦੋਸਤ ਗੱਲ ਕਰਨੀ ਚਾਹੁੰਦੇ? एजाज साहब ही शायर ने। एजाज एजाज जी जी ना दो जी किताब मैं सुन रहा गल करो। एजाज जी गल भी करो। ਜੀ ਜਿਹੜਾ ਇਸ ਨਜ਼ਮ ਦੇ ਵਿੱਚ ਦੋ ਇਹਨਾਂ ਨੇ ਅੰਗ ਉਹਦੇ ਸੁਣਾਏ ਨੇ, ਉਹ ਤਕਰੀਬਨ ਸੇਮ ਹੀ ਨੇ ਦੋਨੇ, ਤੇ ਬਸ ਉਹ ਥੋੜਾ ਜਿਹਾ ਲਫ਼ਜ਼ਾਂ ਦਾ ਏਰ ਫੇਰ, ਲੇਕਿਨ ਦੋਨਾਂ ਦੇ ਵਿੱਚ ਜਿਹੜੀ ਗੈਰ ਹਾਜ਼ਰੀ ਹੈ ਨਾ ਉਹ ਯਕਸਾ ਹੈ। ਪਹਿਲੇ ਦੇ ਵਿੱਚ ਜਿਹੜਾ ਹੈ ਉਹ ਗੈਰ ਹਾਜ਼ਰੀ ਜਿਹੜੀ ਹੈ ਉਹ ਉਡੀਕ ਦੇ ਵਿੱਚ ਤਬਦੀਲ ਹੋ ਰਹੀ ਹੈ, ਜਦੋਂ ਕਿ ਦੂਸਰੇ ਅੰਗ ਦੇ ਵਿੱਚ ਉਹ ਜਿਹੜਾ ਔਰਤ ਦਾ ਹੌਸਲਾ ਹੈ, ਮਤਲਬ ਕਿ ਜਿਹੜਾ ਸੁਆਣੀਆਂ ਜਿਹੜੀਆਂ ਸਾਡੇ ਮਾਸ਼ਰੇ ਦੇ ਵਿੱਚ, ਮਸ਼ਰਕੀ ਮਾਸ਼ਰੇ ਦੇ ਵਿੱਚ ਜਿਵੇਂ ਮਰਦਾਂ ਤੇ ਇਨਸਾਰ ਕਰਦੀਆਂ ਨੇ, ਤੇ ਉਹ ਆਪਣੇ ਉਸ ਸਾਥੀ ਤੇ ਇਨਸਾਰ ਨਹੀਂ ਕਰ ਰਹੀ, ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਉਹਦੇ ਜਿਹੜੇ ਕਾਰ ਵਿਹਾਰ ਨੇ ਉਹਨਾਂ ਨੂੰ ਚਲਾਉਣ ਦਾ ਜਿਹੜਾ ਹੌਸਲਾ ਜਿਗਰਾ ਰੱਖਦੀ। ਮੈਨੂੰ ਇਹ ਥੋੜਾ ਜਿਹਾ ਇਸ ਨਜ਼ਮ ਵਿੱਚ ਜਿਹੜਾ ਨਾ ਵੱਖਰਾ ਲੱਗਾ। मेरा ये ख्याल है, मैं अर्ज करा जी कुछ। जी जी जरूर जी जरूर। मेरे ख्याल च जेड़ा नज़म का पहला हिस्सा है वो अपने तौर ते मुकम्मल है, और दूजा हिस्सा जेड़ा है वो ना भी होवे ते पहला हिस्सा ही अपने तौर दे उत्ते मुकम्मल और बहुत जोरदार है। क्यों जोरदार है? क्योंकि ये फलसफे की जबान च इनू इंज कहा जाता है कि बंदा अपने आप नू आप नहीं वेख सकता, बंदा अपने आप नू दूजे के थ्रू देखता है। ਇਹਦੇ ਪਹਿਲੇ ਹਿੱਸੇ ਵਿੱਚ ਜਿਹੜਾ ਦੇਖਿਆ ਜਾਣਾ ਹੈ ਆਪਣੇ ਨਾਲ ਦਾ ਆਪਣਾ ਸਾਥੀ ਜਾਂ ਆਪਣਾ ਜੋ ਵੀ ਹੈ ਉਹ ਨੇਚਰ ਤੋਂ ਆਉਣਾ ਹੈ, ਉਹ ਨੇਚਰ ਨੇ ਘਟਣਾ ਹੈ, ਤੇ ਉਹਦੇ ਘੜੇ ਜਾਣ ਨਾਲ ਮੈਂ ਵੀ ਨੇਚਰ ਦੇ ਨਾਲ ਮਿਲ ਜਾਣਾ ਹੈ। ਲੇਕਿਨ ਉਹ ਗੈਰ ਹਾਜ਼ਰ ਹੈ। ਗੈਰ ਹਾਜ਼ਰ ਦਾ ਮਤਲਬ ਹੈ ਕਿ ਜਾਂ ਤੇ ਮੇਰਾ ਲੱਭਣਾ ਇੰਨਾ ਡੂੰਘਾ ਨਹੀਂ ਸੀ ਕਿ ਉਹ ਮੈਨੂੰ ਲੱਭ ਜਾਂਦਾ, ਤੇ ਜਾਂ ਇਹ ਹੈ ਕਿ ਇਹ ਜਿਹੜਾ ਮੈਂ ਲੱਭ ਰਹੀ ਸਾਂ ਜਾਂ ਲੱਭ ਰਿਹਾ ਸਾਂ ਨੇਚਰ ਵਿੱਚੋਂ, ਜਿਸ ਤਰੀਕੇ ਨਾਲ ਮੈਂ ਲੱਭ ਰਿਹਾ ਸਾਂ ਉਹ ਇੱਕ ਭੁਲੇਖੇ ਵਾਲਾ ਤਰੀਕਾ ਸੀ, ਉਹ ਤਰੀਕਾ ਨਹੀਂ ਸੀ ਜਿਹਦੇ ਨਾਲ ਉਹਨੇ ਲੱਭਣਾ ਸੀ। ਲਿਹਾਜ਼ਾ ਇਹ ਆਪਣੀ ਇਹ ਨਜ਼ਮ ਜਿਹੜੀ ਹੈ ਇਹ ਪਹਿਲਾ ਹਿੱਸਾ ਬਹੁਤ ਜ਼ੋਰਦਾਰ ਔਰ ਬਹੁਤ ਡੂੰਘਾ ਹੈ। ਦੂਜਾ ਹਿੱਸਾ ਜਿਹੜਾ ਹੈ ਉਹ ਵੀ ਠੀਕ ਹੈ, ਲੇਕਿਨ ਦੂਜੇ ਹਿੱਸੇ ਦੇ ਐਂਡ ਦੇ ਉੱਤੇ, ਯਾਨੀ ਪਹਿਲਾ ਹਿੱਸਾ ਜਿਹੜਾ ਹੈ ਉਹ ਇੱਕ ਯੂਨੀਵਰਸਲ ਰਿਐਲਿਟੀ, ਯੂਨੀਵਰਸਲ ਲਹਿਰ ਜਿਹੜੀ ਹੈ, ਯੂਨੀਵਰਸ ਦਾ ਜਿਹੜਾ ਚੱਲਣ ਹੈ ਉਹਨੂੰ ਪੋਰਟਰੇ ਕਰ ਰਿਹਾ ਹੈ। ਲੇਕਿਨ ਜਿਹੜਾ ਦੂਜਾ ਹਿੱਸਾ ਹੈ ਉਹ ਜਦੋਂ ਐਂਡ ਤੇ ਜਾਂਦਾ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਉਹ ਯੂਨੀਵਰਸਲ ਨੂੰ ਛੱਡ ਕੇ ਤੇ ਬਿਲਕੁਲ ਉਹ ਇੱਕ ਇਕੱਲੇ ਬੰਦੇ ਦਾ ਜਾਂ ਇੱਕ ਇਕੱਲੀ ਔਰਤ ਦੀ ਆਵਾਜ਼ ਬਣ ਜਾਂਦਾ ਹੈ। ਉਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਜਿਹੜੀ ਪਹਿਲੇ ਹਿੱਸੇ 'ਚ ਜਿਸ ਤਰੀਕੇ ਦੇ ਨਾਲ ਦੂਜੇ ਨੂੰ ਲੱਭਿਆ ਜਾ ਰਿਹਾ ਸੀ ਨੇਚਰ ਵਿੱਚੋਂ, ਉਹ
ਉਹ ਜਿਹੜਾ ਰਸਤਾ ਸੀ ਉਹ ਸ਼ਾਇਦ ਮੁਨਾਸਿਬ ਨਹੀਂ ਸੀ, ਜਾਂ ਉਹ ਠੀਕ ਨਹੀਂ ਸੀ, ਜਾਂ ਉਹ ਦੇ ਵਿੱਚ ਜੂੰਗ ਨਹੀਂ ਸੀ। ਬਹਰਹਾਲ ਉਹ ਰਿਸ਼ਤੇ ਦੀ ਤਲਾਸ਼ ਜ਼ਰੂਰ ਸੀ ਜਿਹੜੀ ਉਹਨੂੰ ਯੂਨੀਵਰਸਲ ਬਣਾਉਂਦੀ ਹੈ। ਦੂਜੇ ਹਿੱਸੇ ਦੇ ਵਿੱਚ ਜਾ ਕੇ ਉਹ ਇੱਕ ਛੋਟੀ ਇਕਾਈ ਦੇ ਵਿੱਚ ਢਲ ਜਾਂਦੀ ਹੈ। ਔਰ ਮੇਰਾ ਖਿਆਲ ਹੈ ਕਿ ਸ਼ਾਇਰਾ ਜਿਹੜੀ ਨੇ, ਅਗਰ ਉਹ ਪਹਿਲੀ ਹਿੱਸੇ ਨੂੰ ਬਤੌਰ ਨਜ਼ਮ ਦੇ, ਪਹਿਲੇ ਹਿੱਸੇ ਨੂੰ ਨਜ਼ਮ ਦੇ ਤੌਰ ਦੇ ਉੱਤੇ ਪੇਸ਼ ਕਰਨ ਤੇ ਉਹ ਬਹੁਤ ਇੱਕ ਜ਼ਬਰਦਸਤ ਨਜ਼ਮ ਹੈਗੀ ਹੈ। ਦੂਜੇ ਹਿੱਸੇ ਦਾ ਠੀਕ ਹੈ, ਉਹਨਾਂ ਨੂੰ ਆਪਣਾ ਇੱਕ ਜ਼ਾਤੀ ਸਵਾਦ ਹੋਏਗਾ, ਪਰ ਮੈਂ ਤੇ ਬਾਹਰੋਂ ਵੇਖ ਰਿਹਾ ਹਾਂ ਤੇ ਮੈਨੂੰ ਬਾਹਰੋਂ ਇੰਝ ਹੀ ਲੱਗ ਰਿਹਾ ਹੈ। जी बहुत शुक्रिया डॉक्टर साहब, बड़ी चंगी गल कीती है तुसीं जी। ਬਲੀਜੀਤ ਜੀ ਕਰੋ ਗੱਲ हाँ जी ਤੁਸੀਂ। जी बलीजीत जी। ਨਹੀਂ ਭਾਜੀ, ਮੈਂ ਕਦੇ ਕਵਿਤਾ ਬਾਰੇ ਬੋਲਦਾ ਨਹੀਂ ਹੈਗਾ, ਤਾਂ ਮੈਂ ਹੁਣ ਵੀ ਚੁੱਪ ਹੀ ਹੈਗਾ। कोई नहीं, कदी कदी ਕਵਿਤਾ ਬਾਰੇ बोल दिया ਨਹੀਂ, करो कदी ਕਵਿਤਾ कदी। ਨਹੀਂ, ਮੈਨੂੰ ਨਾ ਕਵਿਤਾ ਉਹ ਕਹਿੰਦੇ ਹੁੰਦੇ ਨੇ ਵੀ ਮੈਨੂੰ ਨਾ ਇਨਸਪਾਇਰ ਨਹੀਂ ਕਰਦੀ ਵੀ ਮੈਂ ਬੋਲਣ ਲੱਗ ਜਾਵਾਂ। ਨਹੀਂ, ਇਹਦਾ ਮੇਰਾ ਪਹਿਲਾ ਮਾਈਂਡ ਹਿੱਸਾ ਤਾਂ ਕਹਾਣੀ ਪਹਿਲਾ ਹਿੱਸਾ ਤੇ ਬਹੁਤ ਇਨਸਪਾਇਰਿੰਗ ਹੈ ਇਹਦਾ ਹਿੱਸਾ। ਆਕਾਸ਼ ਜੀ ਤੁਸੀਂ ਵੀ ਗੱਲ ਕਰੋ। बाबा जी शुक्रिया। आकाश सिर्फ सुनने वाला बंदा हैगा, क्रिटिक ते है नहीं। पर मैंने तो कविता बड़ी अच्छी लगी, मैं इन्हां दा पढ़िया भी सीगा शाहमुखी विच, ते मैंने तो बड़ा इंस्पायर कीता सी। एक शायर सेंसिटिव हुंदा हैगा और अपनी फीलिंग बड़े अच्छे तरीके नाल इन्हां ने लिखियां ने। मेरे नज़दीक ते हर पंजाबी दा अखर ही बड़ी मानता रखदा है और इन्हां बड़ा सोहना लिखिया है। इस तरह दे लिखदे रहन, खूबसूरत लिखदे रहन, ਮਿਹਰਬਾਨੀ। ਇਸ ਮਹਿਫਲ ਦੇ ਵਿੱਚ जी ਕਾਫੀ ਜਿਹੜੇ ਦੋਸਤ ਨੇ ਨਾ ਸਾਡੇ ਟੀਚਰ ਹੈਗੇ ਨੇ, ਤੇ आकाश जी ने बड़ा ਰਿਪਤ ਜੀ ਵੀ आकाश ਟੀਚਰ जी ਨੇ, ਇਜਾਜ਼ ਜੀ ਵੀ ਟੀਚਰ ਹੈ, ਮਨਜ਼ੂਰ ਸਾਹਿਬ ਵੀ ਰਹੇ ਨੇ, ਤੇ ਸਮੀਨਾ ਜੀ ਤੇ ਹੈਡਮਿਸਟਰਸ ਰਹੇ ਨੇ, ਤੇ ਉਹ ਹਾਜ਼ਰੀ ਤੇ ਗੈਰ ਹਾਜ਼ਰੀ ਦੇ ਵਿੱਚ ਅਸੀਂ ਸਾਰੇ ਉਹਦੇ ਵਿੱਚੋਂ ਰਜਿਸਟਰ ਲੈ ਕੇ ਬੜੀਆਂ ਹੀ ਹਾਜ਼ਰੀਆਂ ਲਾਈਆਂ ਨੇ। ਮੈਂ ਵੀ 35 ਸਾਲ ਲਾਉਂਦਾ ਰਿਹਾ ਹਾਜ਼ਰੀਆਂ ਤੇ ਗੈਰ ਛੁੱਟੀਆਂ ਵੀ ਹਾਜ਼ਰੀਆਂ। ਮੈਂ ਵੈਸੇ ਆਪ ਬਹੁਤਾ ਗੈਰ ਹਾਜ਼ਰ ਹੀ ਹੁੰਦਾ ਸਾਂ। ਸੋਟੀ ਫੜ ਕੇ ਤੇ ਨਹੀਂ ਲਾਉਂਦੇ ਸੀ ਹਾਜ਼ਰੀਆਂ, ਸੋਟੀ ਫੜ ਕੇ। ਲੇਕਿਨ ਮੈਂ ਕਹਿਣਾ ਚਾਹ ਰਿਹਾ ਕਿ ਜਿਹੜਾ ਗੈਰ ਹਾਜ਼ਰ ਹੈ ਨਾ, ਉਹ ਤੇ ਹਾਜ਼ਰ ਹੋ ਸਕਦਾ ਹੈ, ਉਹਦੀ ਤੁਸੀਂ ਗੈਰ ਹਾਜ਼ਰੀ ਜ਼ਰੂਰ ਲਾਓ, ਲੇਕਿਨ ਨਾ ਕੱਟੋ ਰਜਿਸਟਰ ਤੋਂ, ਫਿਰ ਉਹ ਦੁਬਾਰਾ ਆ ਨਹੀਂ हाँ ਸਕਦਾ। ਤੇ सही ਇਹਨਾਂ गल ਨੇ है। ਜਿਹੜਾ ਨਾ ਉਹ ਇੱਕ ਜਿਹੜੇ ਅੱਜ ਕੱਲ ਦੀਆਂ ਜਿਹੜੀਆਂ ਜ਼ਨਾਨੀਆਂ ਨੇ ਉਹ ਕਹਿੰਦੀਆਂ ਨੇ ਕਿ ਮੈਂ ਨਾ ਕੱਟ ਸਕਨੀ ਆ, ਜੇ ਤੂੰ ਨਹੀਂ ਸਹੀ ਹੋਣਾ, ਜੇ ਤੂੰ ਨਹੀਂ ਇਹ ਕਰਨਾ, ਤੇ ਮੈਂ ਇਹ ਚੁਆਇਸ ਕਰ ਸਕਨੀ ਆ। ਨਾ ਕੱਟ ਚੁਆਇਸ ਦੇਣਾ। ਠੀਕ ਹੈ, ਨਾ ਕੱਟ ਦੇਣਾ ਸਹੀ ਹੈ, ਲੇਕਿਨ ਮੇਰਾ ਖਿਆਲ ਹੈ ਅਜੇ ਮਰਦਾਂ ਨੂੰ ਥੋੜਾ ਜਿਹਾ ਟਾਈਮ ਵੀ ਦੇਣਾ ਚਾਹੀਦਾ। ਸ਼ਾਇਦ ਉਹ ਠੀਕ ਹੀ ਹੋ टाइम ਜਾਣ। ਐਡਾ time ਟਾਈਮ ਨਾ ਲਓ नहीं चाहिए ना, ਰਜਿਸਟਰ ਨੂੰ ਕੁਛ ਬਹੁਤੀ ਗੈਰ ਹਾਜ਼ਰੀ ਲੱਗ ਜਾਏ ਤੇ ਫਿਰ ਟਾਈਮ ਕਿੱਥੋਂ ਜੀ ਮਿਲਦਾ ਹੈ ਨਾ। ਜ਼ੁਬੈਰ ਜੀ, ਤੁਸੀਂ ਹਰ ਨਜ਼ਮ ਨੂੰ ਕਹਾਣੀ ਬਣਾ ਦਿੰਦੇ ਹੋ। ਨਜ਼ਮ ਨੂੰ ਨਜ਼ਮ ਹੀ ਰਹਿਣ ਦਿਆ ਕਰੋ। ਰਹਿਣ ਦਿਆ ਕਰੋ। ਬਿਲਕੁਲ ਨਜ਼ਮ ਨਹੀਂ ਮੈਨੂੰ ਨਜ਼ਮ ਇਹ ਜਿਹੜੀ ਨਾ, ਮੈਨੂੰ ਬਿਲਕੁਲ ਇਹ ਲੱਗਾ ਹੈ ਕਿ ਉਹਨਾਂ ਨੇ ਇੱਕ ਅਟੈਂਪਟ ਕੀਤੀ ਹੈ ਪਹਿਲਾ ਹਿੱਸਾ, ਜਿਵੇਂ ਤੁਸੀਂ ਕਿਹਾ ਕਿ ਪਹਿਲਾ ਹਿੱਸੇ 'ਚ ਉਹ ਮੁਕੰਮਲ ਨੇ, ਇੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਤੇ ਦੂਸਰੇ ਹਿੱਸੇ 'ਚ ਉਹਨਾਂ ਨੂੰ ਲੱਗਾ ਕਿ ਉਹ ਬਹੁਤ ਕਾਮਯਾਬ ਕੋਸ਼ਿਸ਼ ਕੀਤੀ ਹੈ। ਹਾਂ, ਦੂਸਰੇ ਹਿੱਸੇ 'ਚ ਉਹਨਾਂ ਨੂੰ ਲੱਗਾ ਕਿ ਨਹੀਂ ਉਹ ਨਹੀਂ ਆ ਪਾਏਗਾ, ਉਹਨਾਂ ਨੇ ਕਿਹਾ ਹੁਣ ਇਹਦਾ ਨਾਂ ਹੀ ਕੱਟ ਦਿਓ। ਦੂਜੇ ਹਿੱਸੇ ਜਾ ਕੇ ਤੁਹਾਡੇ ਵਾਂਗ ਕਹਾਣੀਕਾਰ ਹੋ ਗਏ ਨੇ ਨਾ। ਪਹਿਲੇ ਬੰਦ ਦਾ ਬਾਕੀ ਬਹੁਤ ਲੁਤਫ ਆਇਆ, ਬੜਾ ਜ਼ਬਰਦਸਤ ਸੀ ਕਿ
ਤੂੰ ਦੀ ਪਛਾਣ ਤੇ ਮੈਂ, ਉਹ ਸਾਰਾ ਚੱਲਦਾ ਉਹਦੇ ਸਿਨੈਰੀਓ। ਜੱਜ ਸਾਹਿਬ ਨੇ ਬਹੁਤ ਜ਼ਬਰਦਸਤ ਉਹਦੀ ਜਿਹੜੀ ਹੈ ਨਾ ਇੰਟਰਪ੍ਰੀਟੇਸ਼ਨ ਕੀਤੀ ਹੈ, ਲੇਕਿਨ ਅੱਗੇ ਆ ਕੇ ਨਾ ਜਿਹੜੀ ਹੈ ਨਾ ਉਹ ਬੋਕੀ ਡਿੱਗ ਪਈ ਅਸਲ 'ਚ। ਜਿਹੜਾ ਉਠਾਨ ਸੀ ਨਾ ਉਹ ਇੱਕਦਮ ਹੀ ਜਿਹੜਾ ਨਾ ਥੱਲੇ ਆ ਗਿਆ। ਉਹ ਜ਼ੁਬੈਰ ਸਾਹਿਬ ਦੀ ਗੱਲ ਵੀ ਸਹੀ ਹੈ ਕਿ ਇੰਨੀ ਜਲਦੀ ਰਜਿਸਟਰ ਤੋਂ ਕੱਟਣਾ ਹੀ ਨਹੀਂ ਚਾਹੀਦਾ, ਇਹਨੂੰ ਚੱਲਣ ਦਿੰਦੇ। ਠੀਕ ਹੈ, ਇੱਕ ਪ੍ਰੋਸੈਸ ਹੈ, ਪ੍ਰੋਸੈਸ ਦੇ ਵਿੱਚ ਜਾਂਦੇ ਹੋ ਸਕਦਾ ਹੈ ਬਹੁਤ ਚਾਵਾਂ ਮਿਲ ਜਾਂਦੀਆਂ, ਬਹੁਤ ਚੀਜ਼ਾਂ ਨੇ, ਰੱਬ ਵੀ ਮਿਲ ਜਾਂਦਾ ਇਬਾਦਤ ਕਰਨ ਨਾਲ, ਸਾਰਾ ਕੁਝ ਹੋ ਜਾਂਦਾ ਹੈ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਪੰਜਾਬੀ ਡਿਸਕੋਰਸ ਦੇ ਵਿੱਚ ਮਿਲਣਾ ਤੇ ਹੈ ਹੀ ਨਹੀਂ ਹੈ। ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹ ਲਓ, ਪਿਆਰ ਐਸਾ ਆਂਗਣਾ ਹੈ ਜਿਹਦੇ ਵਿੱਚ ਵਸਲਾਂ ਦਾ ਰਤੜਾ ਨਾ ਪਲੰਗ ਡਵੇ। ਵਾਹ ਵਾਹ। ਪਿਆਰ ਉਹ ਮਹੱਲ ਹੈ ਨਹੀਂ ਜਿਹਦੇ ਵਿੱਚ ਪੰਖੂਆਂ ਦੇ ਬਾਝ ਕੋਈ ਹੋਰ ਨਾ ਰਵੇ। ਮੁਨੀਰ ਨਿਆਜ਼ੀ ਦਾ ਉਰਦੂ ਦਾ ਸ਼ੇਰ ਹੈ। जी जी। आवाज दे के देख लो शायद वो मिल ही जाए, वरना ये उम्र भर का सफर राहेगा तो है। वाह वाह, बहुत अच्छे, बहुत सही जबरदस्त। हाँ जी, मेरे ख्याल से गलबात काफी हो गई है ते ਅਸੀਂ ਹੁਣ ਅੱਗੇ ਟੁਰੀਏ, ਸਮ ਅਪ ਕਹਾਣੀ ਕਰੋ ਵੱਲ ਚੱਲਨੇ ਨੇ। ਗੱਲਬਾਤ, ਠੀਕ ਹੈ। ਥੋੜੀ ਸਮ ਅਪ ਕਰੋ। ਹਾਂਜੀ, ਹੁਣ ਅਸੀਂ ਕਹਾਣੀ ਵੱਲ ਚੱਲਦੇ ਨੇ। ਤੇ ਅੱਜ ਦੇ ਸਾਡੇ ਕਹਾਣੀਕਾਰ ਇਜਾਜ਼ ਜੀ ਅਸਲ ਪਿੱਛੋਂ ਲੈਲਪੁਰ ਦੇ ਨੇ, ਜੰਪਲ ਇਹਨਾਂ ਦੇ ਲੈਲਪੁਰ ਹੋਈ ਤੇ ਪਿਛਲੇ 4-5 ਵਰਿਆਂ ਤੋਂ ਇਹ ਲਾਹੌਰ ਆਏ ਨੇ ਤੇ ਬੇਸਿਕਲੀ ਇਹ ਕਾਲਜ ਵਿੱਚ ਪੜ੍ਹਾਉਂਦੇ ਨੇ। ਇਸਲਾਮੀਆ ਗਵਰਨਮੈਂਟ ਇਸਲਾਮੀਆ ਕਾਲਜ ਸਿਵਲ ਲਾਈਨ ਦੇ ਵਿੱਚ ਪੜ੍ਹਾ ਰਹੇ ਨੇ ਅੱਜ ਕੱਲ੍ਹ। ਤੇ ਇਹ ਪੰਜਾਬੀ ਪਿਆਰੇ ਨੇ, ਪੰਜਾਬੀ 'ਚ ਬੜਾ ਕੁਝ ਲਿਖ ਰਹੇ ਨੇ। ਇਹਨਾਂ ਦੀ ਸ਼ਾਇਰੀ ਦੀਆਂ 2 ਕਿਤਾਬਾਂ ਆ ਚੁੱਕੀਆਂ ਨੇ, ਇਹਦੇ ਇਲਾਵਾ ਕਹਾਣੀਆਂ ਦੀਆਂ ਵੀ 2 ਕਿਤਾਬਾਂ ਆ ਚੁੱਕੀਆਂ ਨੇ। ਤੇ ਇਹਨਾਂ ਦਾ ਨਾਵਲ ਜਿਹੜਾ ਲੋਹਾਵਰ, ਲਾਹੌਰ ਨਾਲ ਮੁਹੱਬਤ ਦਾ ਮੂੰਹ ਬੋਲਦਾ ਸਬੂਤ ਹੈ। ਤੇ ਇਹਦੇ ਇਲਾਵਾ ਟ੍ਰਾਂਸਲੇਸ਼ਨਸ ਵੀ ਇਹ ਕਰ ਰਹੇ ਨੇ, ਉਰਦੂ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ, ਪੰਜਾਬੀ ਵਿੱਚ ਸੌਰੀ। ਤੇ ਅੱਜ ਕੱਲ ਇਹ ਰਸਾਲਾ ਕੱਢ ਰਹੇ ਨੇ ਸੁਮੇਲ ਦੇ ਨਾਂ ਤੋਂ। ਤੇ ਬੜੀਆਂ ਅੱਛੀਆਂ ਕਹਾਣੀਕਾਰ ਨੇ, ਕਹਾਣੀਆਂ ਲਿਖਦੇ ਨੇ। ਤੇ ਇਜਾਜ਼ ਜੀ, ਅਸੀਂ ਵੇਲਾ ਆਪਣਾ ਖਰਾਬ ਨਹੀਂ ਕਰਦੇ ਤੇ ਤੁਸੀਂ ਆਪਣੀ ਕਹਾਣੀ ਜਿਹੜੀ ਹੈ ਉਹ ਸੁਣਾਓ। ਬਹੁਤ ਸ਼ੁਕਰੀਆ ਤੁਹਾਡਾ जी। बहुत शुक्रिया समीना जी, जुबैर जी और बाकी सारे सज्जनों का कि अज इस बैठक मैनू कहानी पढ़ने का मौका मिल रहा है। ते कहानी का सरनामा है बाजी। मैं उस वेले 6 ਦਾ नहीं तो 7 ਵਰਿਆਂ ਦਾ ਹੋਵਾਂਗਾ ਜਦੋਂ ਪਹਿਲੀ ਵਾਰ ਮੇਰੀ ਅੰਮੀ ਮੈਨੂੰ ਬਾਜੀ ਕੋਲ ਪੜ੍ਹਨ ਲਈ ਉਹਦੇ ਘਰ ਛੱਡਣ ਗਈ ਸੀ। ਉਹਦਾ ਸਿੱਧਾ ਪਰ ਅਸੀਂ ਸਾਰੇ ਨਿੱਕੇ ਵੱਡੇ ਉਹਨੂੰ ਬਾਜੀ ਆਖਦੇ ਸਾਂ। ਅਸੀਂ ਨਹੀਂ, ਸਗੋਂ ਆਲੇ ਮਹੱਲੇ ਦੇ ਸਭ ਨਿੱਕਿਆਂ ਵੱਡਿਆਂ ਅਧਕੜਾਂ ਜਵਾਨਾਂ ਤੇ ਨੜਿਆਂ ਦੀ ਉਹ ਬਾਜੀ ਹੀ ਸੀ। ਸ਼ਾਇਦ ਇਸੇ ਪਾਰੋਂ ਕਈ ਵੱਡੀ ਉਮਰ ਦੇ ਵਿਆਹਣ ਲਾਇਕ ਮੁੰਡੇ ਕੁੜੀਆਂ ਹੀ ਨਹੀਂ, ਕਈ ਵਿਆਹੇ ਵੀ ਉਹਨੂੰ ਬਾਜੀ ਸੱਦਦੇ ਸਨ। ਉਹ ਉਹਨਾਂ ਭਲੇ ਵਕਤਾਂ ਵਿੱਚ ਸਾਡੇ ਪਿੰਡ ਦੀ ਵਾਹਦ ਜਿਹੀ ਕੁੜੀ ਸੀ ਜਿਹੜੀ ਔਰਤ ਜ਼ਾਤ ਹੁੰਦਿਆਂ BA ਤੱਕ ਪੜ੍ਹੀ ਹੋਈ ਸੀ। ਹਾਲਾਂਕਿ ਉਦੋਂ ਸਾਡੇ ਇੱਧਰ ਕੁੜੀਆਂ ਚਿੜੀਆਂ ਨੂੰ ਮੁੜੋਂ ਸਕੂਲ ਘੱਲਿਆ ਹੀ ਨਹੀਂ ਸੀ ਜਾਂਦਾ। ਸਾਡੇ ਤੋਂ 4-5 ਵਰ੍ਹੇ ਪਹਿਲਾਂ ਜਦੋਂ ਅਜੇ ਪਿੰਡ ਵਿੱਚ ਸਰਕਾਰੀ ਸਕੂਲ ਨਹੀਂ ਸੀ ਖੁੱਲ੍ਹਾ, ਪਿੰਡ ਦੇ ਸਾਰੇ ਜਾਣੇ ਨਾਲ ਦੇ ਪਿੰਡ ਸਕੂਲੇ ਪੜ੍ਹਨ ਲਈ ਜਾਂਦੇ ਹੁੰਦੇ ਸਨ। ਉਦੋਂ ਜਿਹੜੇ ਵੀ ਬਾਲ ਨੂੰ ਸਕੂਲੇ ਦਾਖਲ ਕਰਵਾਇਆ ਜਾਂਦਾ ਸੀ ਉਹਦੇ ਟਿਊਸ਼ਨ ਪੜ੍ਹਨ ਦੀ ਸਾਰੀ ਜ਼ਿੰਮੇਵਾਰੀ ਬਾਜੀ ਦੇ ਸਿਰ ਹੁੰਦੀ ਸੀ। ਉਹ ਇੱਕੋ ਵੇਲੇ 2 ਕੰਮ ਕਰਦੀ। ਸਾਜਰੇ ਘਰ ਆਏ ਬਾਲਾਂ ਨੂੰ ਕੁਰਾਨ ਮਜੀਦ ਦਾ ਸਬਕ ਦਿੰਦੀ। ਜਿਹੜੀਆਂ ਕੁੜੀਆਂ ਚਿੜੀਆਂ ਸਕੂਲ ਨਾ ਜਾਂਦੀਆਂ ਉਹਨਾਂ ਨੂੰ ਉਹ ਪੱਕੀ ਰੋਟੀ, 10 ਬੀਬੀਆਂ ਦੀ ਕਹਾਣੀ, ਐਦਨਾਮਾ, ਨੂਰਨਾਮਾ ਤੇ ਹੋਰ ਦੂਜੀਆਂ ਨਿੱਕੜੀਆਂ ਮਜ਼ਹਬੀ ਕਿਤਾਬਾਂ ਪੜ੍ਹਾਉਂਦੀ। ਸ਼ਾਮੀ ਟਿਊਸ਼ਨ ਪੜ੍ਹਨ ਆਏ ਬਾਲਾਂ ਨੂੰ ਉਹ ਸਕੂਲ ਦਾ ਕੰਮ ਕਰਾਉਂਦੀ। ਉਹ ਉਹਨਾਂ ਦਾ ਸਬਕ ਸੁਣਦੀ, ਉਹਨਾਂ ਨੂੰ ਹਦਾਇਤਾਂ ਦਿੰਦੀ ਨਾ ਆਖਦੀ। ਬਾਜੀ ਦੇ ਸ਼ਾਗਿਰਦਾਂ ਚੋਂ ਘੱਟ ਹੀ ਮੁੰਡੇ ਕੁੜੀਆਂ ਫੇਲ ਹੁੰਦੇ ਸਨ।
ਇਸ ਲਈ ਪੂਰੇ ਪਿੰਡ ਵਿੱਚ ਬਾਜੀ ਦੇ ਗੁਣਾਂ ਅਤੇ ਪੜ੍ਹੀ ਲਿਖੀ ਹੋਣ ਦਾ ਬੜਾ ਚਰਚਾ ਸੀ। ਮਾਂ ਪਿਆਰ ਨਾਲ ਮੇਰੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਦੀ ਬੋਲ ਰਹੀ ਸੀ, ਵੇਖ ਧੀਏ, ਮੇਰਾ ਇੱਕੋ ਇੱਕ ਤਾਂ ਜੀ ਜਿਹਾ ਹੈ, ਮੇਰੇ ਕਿਹੜੇ 3-4 ਨੇ। ਮੈਂ ਇਹਨੂੰ ਤੇਰੇ ਕੋਲ ਛੱਡਣ ਆਈ ਹਾਂ, ਇਹਨੂੰ ਅੱਛੀ ਤਰ੍ਹਾਂ ਪੜ੍ਹਾਈ, ਤੇਰੀ ਜੋ ਵੀ ਫੀਸ ਹੋਊ ਮੈਂ ਲਾਈ ਮੋਰ ਭਰੂ। ਰੱਬ ਕਰੇ ਇਹ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇ, ਤਾਂ ਜੋ ਇਹਦੇ ਪਿਓ ਨੂੰ ਕੋਈ ਸੁੱਖ ਦਾ ਸਾਹ ਆਵੇ। ਉਹ ਵਿਚਾਰਾ ਇਕੱਲਾ ਕਦ ਤੱਕ ਡੈਸ਼। ਆਂਟੀ, ਤੁਸੀਂ ਮਾਸਾ ਫਿਕਰ ਨਾ ਕਰੋ, ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਹੀ ਨਹੀਂ ਦਿਆਂਗੀ। ਬਾਜੀ ਨੇ ਅੰਮੀ ਦੀ ਗੱਲ ਵਿੱਚੇ ਕੱਟਦਿਆਂ ਹਾਮੀ ਭਰੀ। ਵੇਖ ਭੈਣ ਮੁਮਤਾਜ਼, ਇਹ ਤਾਂ ਬਾਲਾਂ ਤੇ ਆਪਣੇ ਵੱਲੋਂ ਬਹੁਤ ਮਿਹਨਤ ਕਰਦੀ ਹੈ। ਹੁਣ ਅਗਾਂਹ ਬਾਲ ਤੇ ਹੈ ਕਿ ਉਹ ਕਿਹੜੀ ਛੇਤੀ ਇਹਦੀ ਗੱਲ ਪੱਲੇ ਬੰਦ ਹੈ। ਐਸ ਕਿਹੜਾ ਕੁਝ ਘੋਟ ਕੇ ਪਿਆਣਾ ਹੁੰਦਾ ਹੈ। ਮੇਰਾ ਤਾਂ ਆਪਣਾ ਵੱਡਾ ਪੜ੍ਹਾਈ 'ਚ ਟੁਰਦਾ ਹੀ ਨਹੀਂ ਸੀ, ਪਰ ਜਦੋਂ ਦਾ ਮੈਂ ਉਹਨੂੰ ਇੱਧਰ ਘੱਲਣਾ ਸ਼ੁਰੂ ਕੀਤਾ ਹੈ, ਹੁਣ ਤੇ ਉਹ ਹਿਸਾਬ ਕੀ ਅੰਗਰੇਜ਼ੀ ਵੀ ਫਰ ਪੜ੍ਹ ਲਿਖ ਲੈਂਦਾ ਹੈ। ਨਾਸਰ ਦੀ ਅੰਮੀ ਮੇਰੀ ਹਾਨਣ ਆਪਣੀ ਭਤੀਜੀ ਸਿਧਰਾ ਅਤੇ ਨਿੱਕੇ ਪੁੱਤਰ ਵਲੀਦ ਦੀ ਖੈਰ ਖਬਰ ਲੈਣ ਆਈ ਮੇਰੀ ਮਾਂ ਨੂੰ ਬਾਜੀ ਦੀਆਂ ਖੂਬੀਆਂ ਤੇ ਗੁਣ ਗਿਣ ਦੱਸਣ ਲੱਗ ਪਈ। ਐਨੇ 'ਚ ਇਹਨੂੰ ਬਾਜੀ ਦੀ ਛੋਟੀ ਭੈਣ ਨੀਲਮ ਚਾਹ ਤੇ ਬਿਸਕੁਟ ਟਰੇ ਵਿੱਚ ਰੱਖੀ ਸਾਡੇ ਵੱਲ ਵਧੀ। ਬਾਜੀ ਨੇ ਬੜੇ ਪਿਆਰ ਨਾਲ ਮੇਰੀ ਸੱਜੀ ਗੱਲ ਥਾਪੜਦਿਆਂ ਮੈਨੂੰ ਇੱਕ ਬਿਸਕੁਟ ਥਮਾਉਂਦਿਆਂ ਸਿਧਰਾ ਕੋਲ ਬੋਰੇ ਤੇ ਬੈਠਣ ਦਾ ਇਸ਼ਾਰਾ ਕੀਤਾ। ਸਹਿਜੇ ਮੇਰਾ ਬਾਜੀ ਹੋਰ ਅਮਲ ਆਵਣ ਜਾਵਣ ਰੋਜ਼ ਦਾ ਮਾਮੂਲ ਬਣ ਗਿਆ। ਹੁਣ ਮੈਂ ਪੜ੍ਹਾਈ ਵਿੱਚ ਅੱਗੇ ਨਾਲੋਂ ਤੇਜ਼ ਅਤੇ ਛੇਤੀ ਸਬਕ ਯਾਦ ਕਰਨ ਲੱਗ ਪਿਆ ਸਾਂ। ਹੌਲੀ ਮੇਰਾ ਸ਼ੁਮਾਰ ਬਾਜੀ ਦੇ ਚਹੇਤੇ ਤੇ ਲਾਇਕ ਸ਼ਾਗਿਰਦਾਂ ਵਿੱਚ ਹੋਣ ਲੱਗ ਪਿਆ। ਮੇਰੇ ਲਗਾਤਾਰ ਪਹਿਲੀ, ਦੂਜੀ ਤੇ ਫਿਰ ਤੀਜੀ ਜਮਾਤ ਵਿੱਚ ਪਹਿਲੀ ਪੋਜੀਸ਼ਨ ਤੇ ਆਵਣ ਦਾ ਸਾਰਾ ਕ੍ਰੈਡਿਟ ਬਾਜੀ ਨੂੰ ਦਿੱਤਾ ਜਾ ਰਿਹਾ ਸੀ। ਮਾਂ ਉਹਦੀਆਂ ਸਿਫਤਾਂ ਕਰਦੀ ਨਾ ਥੱਕਦੀ, ਉਹ ਬਾਜੀ ਨੂੰ ਦੁਆਵਾਂ ਦਿੰਦੀ, ਉਹਦੀ ਸੋਭਾ ਅਤੇ ਲਾਇਕੀ ਦੇ ਝੱਸ ਗਾਉਂਦੀ। ਮੇਰੀ ਹਰ ਅਗਲੀ ਜਮਾਤ ਦਾ ਨਤੀਜਾ ਸਾਹਮਣੇ ਆਉਣ ਤੇ ਮਾਂ ਇੱਕ ਮਠਿਆਈ ਦਾ ਡੱਬਾ ਤੇ ਇੱਕ ਸੂਟ ਬਾਜੀ ਨੂੰ ਜ਼ਰੂਰ ਪੇਸ਼ ਕਰਦੀ ਸੀ। ਇਹ ਇਸ ਭਾਰੋਂ ਕਿ ਮਾਂ ਜਾਣਦੀ ਸੀ ਕਿ ਇੰਜ ਉਹਦੇ ਲਾਡਲੇ ਨੂੰ ਬਾਜੀ ਹੋਰ ਧਿਆਨ ਅਤੇ ਚੇਚ ਨਾਲ ਪੜ੍ਹਾਉਣ ਦਾ ਯਤਨ ਕਰੇਗੀ। ਇੱਥੇ ਹੀ ਆਪਣਾ ਸਕੂਲੀ ਸਬਕ ਰੱਟਦਿਆਂ ਤੇ ਯਾਦ ਕਰਦਿਆਂ ਇੱਕ ਹੋਰ ਸਬਕ ਪੜ੍ਹਨਾ ਵੀ ਮੈਂ ਛੋਇਆ। ਇਹ ਉਹੀ ਸਬਕ ਹੈ ਜਿਹਨੂੰ ਪੜ੍ਹਨ ਵੇਲੇ ਜਦੋਂ ਕੈਸ ਦੇ ਹੱਥਾਂ ਤੇ ਉਹਦੇ ਉਸਤਾਦ ਨੇ ਸੋਟੀਆਂ ਮਾਰੀਆਂ ਸਨ ਤਾਂ ਉਹਨਾਂ ਦੀਆਂ ਲਾਸ਼ਾਂ ਮਾਸੂਮ ਲੈਲਾ ਦੇ ਹੱਥਾਂ ਤੇ ਪੈ ਗਈਆਂ ਸਨ। ਇਸ ਬਾਰੇ ਗੱਲ ਕਰਦਿਆਂ ਸਾਡੇ ਪਿੰਡ ਦਾ ਬਾਬਾ ਅਨਵਰ ਆਖਦਾ ਹੁੰਦਾ ਸੀ, ਇਹ ਤੇ ਉਹ ਸਬਕ ਹੈ ਬੀਬਾ ਜਿਹੜਾ ਇਨਸਾਨ ਨੂੰ ਕਬਰ ਦੀਆਂ ਕੰਧਾਂ ਤੀਕ ਯਾਦ ਰਹਿੰਦਾ ਹੈ। ਐਨੇ ਮੌਜੂ ਜੱਟ ਦੇ ਪੁੱਤ ਧੀਦੋ ਨੂੰ ਝੰਗ ਦੇ ਸਿਆਲਾਂ ਦੀ ਕੁੜੀ ਹੀਰ ਪਿੱਛੇ ਰਾਂਝਾ ਬਣਨ ਤੇ ਮਜਬੂਰ ਕਰ ਦਿੱਤਾ ਸੀ ਅਤੇ ਉਹ ਕੰਨ ਪੜਵਾ ਕੇ ਜੋਗੀ ਬਣ ਗਿਆ ਸੀ। ਇਹਦੇ ਵਿੱਚ ਪਾਸ ਹੋਣ ਵਾਲਿਆਂ ਦੀ ਗਿਣਤੀ ਉਕਾ ਨਾ ਹੋਣ ਦੇ ਬਰਾਬਰ ਹੈ, ਜਦੋਂ ਕਿ ਫੇਲ ਹੋਣ ਵਾਲਿਆਂ ਦੀ ਤਾਦਾਦ ਗਿਣਤੀ ਵਿੱਚ ਨਹੀਂ ਲਿਆਈ ਜਾ ਸਕਦੀ। ਤੁਸੀਂ ਠੀਕ ਗਵੇੜ ਲਾਇਆ। ਮੈਂ ਆਪਣੇ ਅਲੜ ਪੁਣੇ ਦੇ ਪਿਆਰ ਦਾ ਸਬਕ ਵੀ ਇੱਥੇ ਬਾਜੀ ਦੇ ਘਰ ਹੀ ਰਟਿਆ। ਇੱਥੇ ਪਤਾ ਨਹੀਂ ਕਦੋਂ ਕਿਸ ਤਰ੍ਹਾਂ ਕਿਸ ਵੇਲੇ ਮੇਰੀਆਂ ਅੱਖਾਂ ਸਿਧਰਾ ਦੀਆਂ ਅੱਖਾਂ ਨਾਲ ਚਾਰ ਹੋਈਆਂ ਤੇ ਉਹਨਾਂ ਦਿਲ ਖਿੱਚਵੀਆਂ ਅੱਖਾਂ ਨੇ ਮੈਨੂੰ ਫੱਟੜ ਕਰਕੇ ਰੱਖ ਦਿੱਤਾ। ਮੈਨੂੰ ਸਿਧਰਾ ਅਵਲ ਦਿਨ ਤੋਂ ਹੀ ਭਾ ਗਈ ਸੀ। ਉਹਦੀਆਂ ਗੋਲ ਮਟੋਲ ਅੱਖਾਂ, ਛੋਟੇ ਹੱਥ, ਖੂਬਸੂਰਤ ਬੋਲ, ਤਿੱਖਾ ਜਿਹਾ ਨੱਕ, ਸੇਬਾਂ ਵਰਗੀਆਂ ਲਾਲ ਸੂਈਆਂ ਗੱਲਾਂ। ਉਹਦੇ ਬਾਰੇ ਤਾਂ ਮੈਨੂੰ ਪੱਕ ਨਹੀਂ ਕਿ ਮੈਂ ਉਹਨੂੰ ਚੰਗਾ ਵੀ ਲੱਗਦਾ ਸਾਂ ਕਿ ਨਹੀਂ, ਪਰ ਮੈਨੂੰ ਉਹਦੀ ਇੱਕ ਅਦਾ, ਹਰਕਤ ਤੇ ਛੇੜਖਾਨੀ ਬਹੁਤ ਚੰਗੀ ਲੱਗਦੀ ਸੀ। ਤਾਂ ਹੀ ਤੇ ਮੈਂ ਰੋਜ਼ ਉਹਨੂੰ ਆਪਣੇ ਬੋਰੇ ਉੱਤੇ ਨਾਲ ਵੀ ਬਿਠਾ ਲੈਂਦਾ ਸਾਂ। ਉਹ ਵੀ ਆਪਣੀ ਕਾਪੀ ਪੈਨਸਲ ਲਿਖਣ ਪੜ੍ਹਨ ਲਈ ਮੈਨੂੰ ਦੇ ਦਿੰਦੀ ਸੀ। ਮੈਂ ਜੇਕਰ ਘਰੋਂ ਕੋਈ ਸ਼ੈ ਖਾਵਣ ਲਈ ਨਾਲ ਲੈ ਜਾਂਦਾ ਸਾਂ ਤਾਂ ਬਾਕੀਆਂ ਤੋਂ ਚੋਰੀ ਲੁਕ ਛੁਪ ਕੇ ਉਸ ਨਾਲ ਆਪੋ ਵਿੱਚ ਵੰਡ ਕੇ ਖਾ ਲੈਂਦਾ ਸਾਂ। ਸਿਧਰਾ ਪੜ੍ਹਾਈ ਵਿੱਚ ਕੁਝ ਬਹੁਤ ਤੇਜ਼ ਜਾਂ ਹੁਸ਼ਿਆਰ ਨਹੀਂ ਸੀ। ਇਸ ਪਾਰੋਂ ਬਾਜੀ ਉਹਨੂੰ ਮੇਰੇ ਕੋਲ ਇੱਕੋ ਬੋਰੇ ਤੇ ਬੈਠਣ ਦਾ ਆਖਦਿਆਂ ਨਾਲ ਹੀ ਮੈਨੂੰ ਰੋਜ਼ ਉਹਨੂੰ ਸਬਕ ਯਾਦ ਕਰਾਉਣ ਦੀ ਪੱਕੀ ਵੀ ਕਰਦੀ। ਮੇਰੇ ਬਹੁਤ ਮਿਹਨਤ ਕਰਨ ਤੇ ਜਦੋਂ ਉਹਨੂੰ ਸਬਕ ਯਾਦ ਨਾ ਹੋਣਾ ਤਾਂ ਮੈਂ ਵਿੱਚੋਂ ਵਿੱਚ ਪੱਚੀ ਹੋ ਜਾਣਾ। ਖਬਰੇ ਕਿਉਂ ਮੈਨੂੰ ਉਹਦੀ ਪਟਾਈ ਹੁੰਦੀ ਵੇਖ ਕੇ ਰੋਣਾ ਆ ਜਾਂਦਾ ਸੀ। ਬਾਜੀ ਮੈਨੂੰ ਸਮਝਾਉਂਦੀ, ਲੈ ਇਹਦੇ ਵਿੱਚ ਤੇਰਾ ਕੀ ਕਸੂਰ ਹੈ, ਝੱਲਾ ਨਾ ਹੋਵੇ ਤਾਂ। ਮੈਂ ਆਪਣੀ ਲਾਇਕੀ ਅਤੇ ਮਾਮੂਲੀ ਜੀ ਹਾਜ਼ਰ ਦਿਮਾਗੀ ਬਾਰੋਂ ਬਾਜੀ ਦੇ ਰੱਤਾ ਉਚੇਚੇ ਤੇ ਚਹੇਤੇ ਸ਼ਾਗਿਰਦਾਂ ਵਿੱਚ ਸ਼ੁਮਾਰ ਹੋਣ ਲੱਗ ਪਿਆ ਸਾਂ। ਇਸ ਲਈ ਬਾਜੀ ਮੈਨੂੰ ਛੁੱਟੀ ਮਗਰੋਂ ਘਰ ਦੇ ਕੰਮਾਂ ਕਾਰਾਂ ਲਈ ਵੀ ਰੋਕ ਲੈਂਦੀ ਹੁੰਦੀ ਸੀ। ਉਸ ਮੇਰੇ ਹੱਥੀਂ ਚਾਚੇ ਸ਼ੌਕਤ ਦੀ ਦੁਕਾਨ ਤੋਂ ਸੌਦਾ ਸਲਫ ਮੰਗਵਾ ਲੈਣਾ ਜਾਂ ਕਦੀ ਕਦਾਰ ਆਪਣੀ ਮਸਵੇਲੀ ਮਾਛੀਆਂ ਦੀ ਕੁੜੀ ਸੁਮੈਰਾ ਕੋਲੋਂ ਕੋਈ ਡਾਈਜੈਸਟ ਜਾਂ ਹੋਰ ਕਿਤਾਬਾਂ ਲਿਆਉਣ ਦੀ ਪੱਕੀ ਕਰ ਦੇਣੀ। ਬਾਜੀ ਦੀ ਨਿੱਕੀ ਭੈਣ ਨੀਲਮ ਵੀ ਅਕਸਰ ਮੈਥੋਂ ਕੁਝ ਨਾ ਕੁਝ ਬਾਹਰੋਂ ਮੰਗਵਾਉਣ ਲਈ ਤਿਆਰ ਹੁੰਦੀ ਸੀ। ਉਸ ਕਦੇ ਅੰਬਲੀ, ਸਬਜ਼ੀ ਜਾਂ ਫਿਰ ਸੁਰਖੀ ਪਾਊਡਰ ਲਈ ਮੈਨੂੰ ਪੈਸੇ ਥਮਾ ਦੇਣੇ। ਮੈਂ ਉਹਨਾਂ ਦੇ ਸਭ ਕੰਮ ਛੇਤੀ ਅਤੇ ਚਾਈਂ ਕਰਦਾ ਹੁੰਦਾ ਸਾਂ ਤਾਂ ਜੋ ਮੈਂ ਉਹਨਾਂ ਦੇ ਦਿਲ ਵਿੱਚ ਹੋਰ ਉਚੇਰੀ ਥਾਂ ਬਣਾ ਕੇ ਉਹਨਾਂ ਦਾ ਇਤਮਾਦ ਜਿੱਤ ਸਕਾਂ। ਕਹਾਣੀ ਦਾ ਦੂਸਰਾ ਪੋਰਸ਼ਨ ਹੈ। ਉਸ ਦਿਨ ਬਾਜੀ ਘਰ ਜਸ਼ਨ ਦਾ ਸਮਾਂ ਸੀ। ਮੈਂ ਸਰਦੀਆਂ ਦੀਆਂ ਛੁੱਟੀਆਂ ਬਾਅਦੋਂ ਕੋਈ 8-10 ਦਿਨਾਂ ਪਿੱਛੋਂ ਉਹਦੇ ਪੜ੍ਹਨ ਜਾ ਰਿਹਾ ਸਾਂ। ਸਰਮਾਈ ਛੁੱਟੀਆਂ ਵਿੱਚ ਮੈਂ ਆਪਣੀ ਮਾਂ ਨਾਲ ਆਪਦੇ ਨਾਨਕੇ ਪਿੰਡ ਗਿਆ ਹੋਇਆ ਸਾਂ, ਪਰ ਇੱਥੇ ਤਾਂ 10 ਦਿਨਾਂ ਵਿੱਚ ਦੁਨੀਆ ਹੀ ਬਦਲ ਗਈ ਹੋਈ ਸੀ। ਮੈਂ ਬਾਜੀ ਹੋਰਾਂ ਦੇ ਘਰ ਵਿੱਚ ਚੋਖਾ ਬਦਲਾਅ ਵੇਖ ਰਿਹਾ ਸਾਂ। ਉਹਨਾਂ ਦੇ ਸਾਰੇ ਘਰ ਵਿੱਚ ਗੋਟੀ ਫੇਰੀ ਗਈ ਸੀ।
ਬਾਹਰਲਾ ਬੂਹਾ ਜਿਹੜਾ ਪਹਿਲਾਂ ਸਿਉਂਕ ਨੇ ਖਾਧਾ ਹੋਇਆ ਸੀ, ਉਹਦੀ ਥਾਂ ਹੁਣ ਨਵਾਂ ਦਰਵਾਜ਼ਾ ਘਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ। ਖੁਰੇ ਦੀ ਕੰਧ ਦੇ ਜਿਹੜੇ ਵਾੜ ਟੱਠੇ ਹੋਏ ਸਨ, ਉਹ ਵੀ ਮੁਰੰਮਤ ਕਰ ਦਿੱਤੇ ਗਏ ਸਨ। ਡੰਗਰ ਢੋਰ ਜਿਹੜੇ ਆਮ ਤੌਰ ਤੇ ਬਾਹਰ ਗਲੀ ਵਿੱਚ ਬੱਧੇ ਹੁੰਦੇ ਸਨ, ਅੱਜ ਬਾਹਰ ਨਹੀਂ ਦਿਸ ਰਹੇ ਸਨ। ਅੱਗੇ ਵੀ ਈਦ ਸ਼ਬਰਾਤ ਦਿਨ ਦਿਹਾੜ ਵੇਲੇ ਉਹ ਬਾਜੀ ਹੋਰੀ ਉਹਨਾਂ ਨੂੰ ਆਪਣੇ ਤਾਏ ਦੀ ਹਵੇਲੀ ਵਿੱਚ ਬੰਨ੍ਹ ਲੈਂਦੇ ਹੁੰਦੇ ਸਨ। ਵਿਹੜੇ ਵਿੱਚ ਹੀ ਨਹੀਂ, ਬਾਹਰ ਬਾਜ਼ਾਰ ਵਿੱਚ ਬੂਹੇ ਅੱਗਿਓਂ ਵੀ ਸਫਾਈ ਸੁਥਰਾਈ ਕੀਤੀ ਗਈ ਸੀ। ਮੈਨੂੰ ਕੋਈ ਥੋ ਪਤਾ ਨਹੀਂ ਸੀ ਕਿ ਸਾਰਾ ਬਦਲਾਅ ਕਿਸ ਪਾਰੋਂ ਹੈ। ਮੈਂ ਬਿਟ ਚੋਂ ਕੋਟੀ ਇੱਧਰ ਉੱਧਰ ਨਜ਼ਰ ਦੌੜਾ ਰਿਹਾ ਸਾਂ ਕਿ ਮੈਨੂੰ ਕਿਧਰੇ ਵੀ ਕੋਈ ਟਿਊਸ਼ਨ ਪੜ੍ਹਨ ਵਾਲੇ ਬਾਲਾਂ ਵਿੱਚੋਂ ਇੱਕ ਵੀ ਨਜ਼ਰ ਹੀ ਨਾ ਪਿਆ। ਮੈਨੂੰ ਇੰਜ ਵਿਹੜੇ ਵਿੱਚ ਹੈਰਾਨ ਖੜਾ ਵੇਖ ਕੇ ਰਸੋਈ 'ਚ ਕੰਮ ਕਰ ਰਹੀ ਬਾਜੀ ਦੀ ਨਿੱਕੀ ਭੈਣ ਨੀਲਮ ਆਖਣ ਲੱਗੀ, ਬਾਊ ਅੱਜ ਛੁੱਟੀ ਹੈ ਤੁਹਾਨੂੰ? ਤੈਨੂੰ ਕਿਸੇ ਦੱਸਿਆ ਨਹੀਂ? ਅੱਜ ਸਾਡੇ ਘਰ ਕੁਝ ਖਾਸ ਮਹਿਮਾਨ ਆ ਰਹੇ ਨੇ। ਛੁੱਟੀ ਦਾ ਲਫ਼ਜ਼ ਸੁਣਦਿਆਂ ਹੀ ਮੇਰੇ ਅੰਦਰ ਜਿਵੇਂ ਜਾਨ ਜਿਹੀ ਪੈ ਗਈ। ਮੈਂ ਬਾਜੀ ਨੂੰ ਮਿਲਿਓ ਬਗੈਰ ਘਰ ਵਾਪਸ ਪਰਤ ਆਇਆ। ਉਸੇ ਸ਼ਾਮ ਪੂਰੇ ਪਸਾਰ ਵਿੱਚ ਖਬਰ ਜੰਗਲ ਦੀ ਅੱਗ ਵਾਂਗੂ ਖਿੰਡ ਗਈ ਕਿ ਅੱਜ ਜਿਹੜੇ ਉਚੇਚੇ ਪ੍ਰਾਹੁਣੇ ਸ਼ਾਹਕੋਟ ਤੋਂ ਬਾਜੀ ਨੂੰ ਵੇਖਣ ਆਏ ਸਨ, ਉਹਦੀ ਨਿੱਕੀ ਭੈਣ ਨੀਲਮ ਦੇ ਹੱਥ 'ਤੇ ਰੁਪਈਆ ਧਰ ਗਏ ਨੇ। ਆਉਣ ਵਾਲੇ ਮਹਿਮਾਨਾਂ ਬਾਰੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਹ ਚੰਗੇ ਅਮੀਰ ਅਤੇ ਸਹਿੰਦੇ ਬੰਦੇ ਨੇ, ਤਾਂ ਹੀ ਤੇ ਬਾਜੀ ਦੇ ਬਾਪ ਨੇ ਐਡਾ ਸਾਊ ਰਿਸ਼ਤਾ ਹੱਥੋਂ ਨਿਕਲ ਜਾਵਣ ਦੇ ਡਰ ਤੋਂ ਉਹਨਾਂ ਦੀ ਆਖੀ ਮੰਨ ਲਈ ਅਤੇ ਬਾਜੀ ਦੀ ਥਾਂ ਨੀਲਮ ਦਾ ਹੱਥ ਉਹਨਾਂ ਦੇ ਮੁੰਡੇ ਦੇ ਹੱਥ ਦੇਵਣ ਤੇ ਰਾਜ਼ੀ ਹੋ ਗਏ। ਇੰਜ ਜਿਹੜੀ ਮੰਗਣੀ ਬਾਜੀ ਦੀ ਹੋਣੀ ਸੀ, ਉਹ ਹੁੰਦੀ ਰਹਿ ਗਈ। ਅਸੀਂ ਸਾਰੇ ਹੈਰਾਨ ਸਾਂ ਕਿ ਇਹ ਕਹੀ ਵਾਪਰੀ। ਅਗਲਿਆਂ ਮੰਗਣੀ ਦੇ ਨਾਲ ਹੀ ਦਿਨ ਵੀ ਮਿਥਲੇ ਸਨ। ਮੇਰੀ ਮਾਂ ਬਾਜੀ ਲਈ ਬਹੁਤ ਫਿਕਰਮੰਦ ਵਿਖਾਲੀ ਦੇ ਰਹੀ ਸੀ। ਉਹਨੂੰ ਉਹਦੀ ਸਾਰੀ ਜਮ੍ਹਾਂ ਪੂੰਜੀ ਜਿਹੜੀ ਉਸ ਪਿੰਡ ਦੇ ਬਾਲਾਂ ਨੂੰ ਟਿਊਸ਼ਨ ਪੜ੍ਹਾ ਕੇ ਜਾਂ ਫਿਰ ਲੋਕਾਂ ਦੇ ਕੱਪੜੇ ਸਿਉਂ ਇਕੱਠੀ ਕੀਤੀ ਹੋਈ ਸੀ, ਨੀਲਮ ਦੇ ਵਿਆਹ ਤੇ ਖਰਚ ਹੁੰਦੀ ਜਾਪੀ। ਮੁੜ ਹੋਇਆ ਵੀ ਕੁਝ ਇੰਜ ਹੀ। ਜਦੋਂ ਉਹ ਸਾਰੀ ਰਕਮ ਬਾਜੀ ਦੇ ਕਿਸੇ ਕੰਮ ਨਾ ਆਈ ਤੇ ਉਸ ਤੋਂ ਸਾਰੇ ਪੈਸੇ ਆਪਣੀ ਛੋਟੀ ਭੈਣ ਨੀਲਮ ਦੇ ਜਹੇਜ਼ ਲਈ ਆਪਣੀ ਮਾਂ ਦੇ ਹਵਾਲੇ ਕਰ ਦਿੱਤੇ। ਇੰਜ ਕੁਝ ਦਿਨਾਂ ਮਗਰੋਂ ਬੜੀ ਗੱਜ-ਵੱਜ ਨਾਲ ਨੀਲਮ ਦੀ ਜੰਝ ਢੁੱਕੀ ਤੇ ਉਹ ਪੱਕੀ ਆਪਣੇ ਸਹੁਰੇ ਘਰ ਚਲੀ ਗਈ। ਬਾਜੀ ਦੀ ਤਬੀਅਤ, ਰਵੱਈਏ ਅਤੇ ਵਿਹਾਰ ਵਿੱਚ ਹੁਣ ਦਿਨੋਂ ਦਿਨ ਬਦਲਾਅ ਆ ਰਿਹਾ ਸੀ। ਅਸੀਂ ਨਹੀਂ, ਬਾਜੀ ਦੇ ਘਰ ਦੇ ਜੀਅ ਵੀ ਹੈਰਾਨ ਸਨ ਕਿ ਹਲੀਮੀ, ਅਖਲਾਕ ਅਤੇ ਘੁਲ ਮਿਲ ਜਾਵਣ ਵਾਲੀਆਂ ਸਿਫਤਾਂ ਦੀ ਮਾਲਕ ਬਾਜੀ ਆਏ ਦਿਨ ਚਿੜਚਿੜੀ, ਮੂੰਹ ਫੱਟ ਅਤੇ ਬੜਬੋਲੀ ਕਿਉਂ ਹੁੰਦੀ ਜਾ ਰਹੀ ਸੀ। ਨੀਲਮ ਦੇ ਵਿਆਹ ਮਗਰੋਂ ਪਹਿਲੇ ਕਾਫੀ ਦਿਨ ਤਾਂ ਉਹ ਸਾਨੂੰ ਟਿਊਸ਼ਨ ਪੜ੍ਹਾਉਣੀ ਛੱਡ ਹੀ ਰੱਖੀ, ਪਰ ਮੁੜ ਮਹੱਲੇ ਦੀਆਂ ਕੁਝ ਔਰਤਾਂ ਦੇ ਆਖਣ ਤੇ, ਜਿਨ੍ਹਾਂ ਵਿੱਚ ਮੇਰੀ ਮਾਂ ਵੀ ਸ਼ਾਮਲ ਸੀ, ਉਹ ਸਾਨੂੰ ਦੁਬਾਰਾ ਪੜ੍ਹਾਉਣ ਲਈ ਤਿਆਰ ਹੋ ਗਈ। ਅਸੀਂ ਆਏ ਦਿਨ ਬਾਜੀ ਦੇ ਸਿਰ ਦੇ ਚਿੱਟੇ ਵਾਲਾਂ ਦੀ ਗਿਣਤੀ ਵੱਧਦੀ ਵੇਖ ਰਹੇ ਸਾਂ। ਉਹਦੀਆਂ ਅੱਖਾਂ ਦੁਆਲੇ ਬਣ ਰਹੇ ਹਲਕੇ ਹੋਰ ਕਾਲੇ ਅਤੇ ਗੂੜੇ ਹੁੰਦੇ ਜਾ ਰਹੇ ਸਨ, ਜਿਵੇਂ ਉਹ ਦਿਨ ਰਾਤ ਆਪਣੀ ਭੈਣ ਨੀਲਮ ਦੇ ਵਿਛੋੜੇ ਦੀ ਅੱਗ ਦੇ ਸੇਕ ਅੰਦਰ ਮੁਸਲਸਲ ਸੜ ਰਹੀ ਹੋਵੇ। ਬਾਜੀ ਦੇ ਚਿਹਰੇ ਤੇ ਜਿੱਥੇ ਅੱਗੇ ਅੱਠੇ ਪੈਰ ਹਲਕੀ ਜੀ ਮੁਸਕਾਨ ਅਤੇ ਰੌਣਕ ਸੱਜੀ ਹੁੰਦੀ ਸੀ, ਉਹਦੀ ਥਾਂ ਹੁਣ ਉੱਥੇ ਮੱਥੇ ਉੱਪਰ ਤਿਉੜੀ, ਬੇਰੌਣਕੀ ਤੇ ਉਕਤਾਹਟ ਦਾ ਝੋਲਾ ਰੋਜ਼ ਦਾ ਮਾਮੂਲ ਬਣ ਗਿਆ ਸੀ। ਬਾਜੀ ਜਿਹਨੇ ਕਦੀ ਸਬਕ ਨਾ ਆਉਣ ਤੇ ਕਦੇ ਕਿਸੇ ਬਾਲ ਨੂੰ ਸਿਵਾਏ ਕੰਨ ਫੜਾਉਣ ਤੋਂ ਕਦੇ ਹੱਥ ਨਹੀਂ ਸੀ ਲਾਇਆ, ਹੁਣ ਉਹ ਬਾਲਾਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਖਾ ਜਾਵਣ ਵਾਲੀਆਂ ਨਜ਼ਰਾਂ ਨਾਲ ਵੇਖਦੀ ਸੀ। ਰੋਜ਼ ਕਿਸੇ ਨੇ ਕਿਸੇ ਨੂੰ ਫੰਡ ਚਾੜਦੀ। ਬਾਜੀ ਬਾਲਾਂ ਦੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਤੇ ਛੇੜਖਾਨੀਆਂ ਤੋਂ ਅੱਗ ਦੇ ਭਮਾਕੇ ਵਾਂਗੂ ਤਪਦੀ। ਉਸ ਦਿਨ ਜਦੋਂ ਮੈਂ ਆਪਣੇ ਕੋਲ ਬੈਠੀ ਸਿਦਰਾ ਦੇ ਪੈਰ ਤੇ ਆਪਣੇ ਹੱਥ 'ਚ ਫੜੇ ਕੱਖ ਨਾਲ ਜਲੂਣ ਕਰ ਰਿਹਾ ਸਾਂ ਤੇ ਉਹ ਮਸਤ ਹੁੰਦੀ ਆਪਣੇ ਆਪ ਹੀ ਸਿਮਰਦੀ ਜਾ ਰਹੀ ਸੀ। ਮੇਰੇ ਦਿਲ ਵਿੱਚ ਉਹਨੂੰ ਛੂਹਣ ਦੀ ਖਾਹਿਸ਼ ਪੁੰਗਰੀ ਤਾਂ ਮੈਂ ਉਹਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਕੇ ਪਿਆਰ ਕਰਨ ਲੱਗ ਪਿਆ। ਬਾਜੀ ਨੇ ਮੈਨੂੰ ਉਹਦਾ ਹੱਥ ਛੂੰਹਦਿਆਂ ਵੇਖ ਲਿਆ। ਉਹਨੇ ਬਗੈਰ ਕੁਝ ਪੁੱਛੇ ਦੱਸੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦਿਨ ਬਾਅਦੋਂ ਸਿਦਰਾ ਆਪਣਾ ਵੱਖਰਾ ਬੋਰਾ ਲਿਆ ਕੇ ਬਾਜੀ ਦੇ ਕੋਲ ਹੀ ਬੈਠਣ ਲੱਗ ਪਈ। ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਕਾਸ਼ ਮੈਂ ਇੰਜ ਨਾ ਕੀਤਾ ਹੁੰਦਾ ਤਾਂ ਸ਼ਾਇਦ ਸਿਦਰਾ ਇੰਜ ਮੇਰੇ ਤੋਂ ਵੱਖ ਹੋ ਕੇ ਨਾ ਬੈਠਦੀ। ਅੰਦਰ ਹੀ ਅੰਦਰ ਕਿਤੇ ਟੀਸ ਜਿਹੀ ਉੱਠਦੀ ਤੇ ਮੈਂ ਆਪਣੇ ਆਪ ਉੱਤੇ ਕੁੜਨ ਲੱਗ ਪੈਂਦਾ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਇੰਜ ਬਾਜੀ ਦੇ ਕੋਲ ਬੈਠਿਆ ਕਰੇਗੀ ਤੇ ਮੈਂ ਉਹਦੇ ਕੋਲ ਬੈਠਣ ਲਈ, ਉਹਦੇ ਨਾਲ ਕੋਈ ਵੀ ਗੱਲ ਸਾਂਝੀ ਕਰਨ ਲਈ ਇੰਨਾ ਤਰਸ ਜਾਵਾਂਗਾ। ਨੀਲਮ ਦੇ ਜਾਵਣ ਮਗਰੋਂ ਹੁਣ ਕੁਝ ਵੀ ਪਹਿਲੇ ਵਰਗਾ ਨਹੀਂ ਸੀ, ਬਲਕਿ ਹੌਲੀ ਹੌਲੀ ਕਿੰਨਾ ਕੁਝ ਬਦਲ ਗਿਆ ਸੀ। ਇਸ ਬਦਲਾਅ ਵਿੱਚ ਬਾਜੀ ਦੇ ਸਿਰ ਦੇ ਚਿੱਟੇ ਵਾਲਾਂ ਦੀ ਵੱਧਦੀ ਗਿਣਤੀ ਤੋਂ ਵੱਖ ਉਹਦੀ ਤਬੀਅਤ ਵਿੱਚ ਚਿੜਚਿੜਾਪਨ, ਕੜਵਾਹਟ ਅਤੇ ਬੇਰੌਣਕੀ ਵੀ ਸ਼ਾਮਲ ਸੀ। ਦੂਜੇ ਬੰਨੇ ਮੇਰੇ ਤੇ ਸਿਦਰਾ ਦੇ ਜੁੱਸਿਆਂ ਦੇ ਵਿੱਚ ਵੀ ਹੈਰਾਨਕੁਨ ਬਦਲਾਅ ਜ਼ਾਹਰ ਹੋ ਰਹੇ ਸਨ। ਸਿਦਰਾ ਬਾਜੀ ਦੀ ਨੇੜਤਾ ਅਤੇ ਸ਼ਫਕਤ ਦਾ ਭਰਪੂਰ ਫਾਇਦਾ ਉਠਾਉਂਦਿਆਂ ਅੱਗੇ ਨਾਲੋਂ ਵੱਧ ਲਾਇਕ, ਹਾਜ਼ਰ ਦਿਮਾਗ, ਤੇਜ਼ ਅਤੇ ਹੁਸ਼ਿਆਰ ਹੁੰਦੀ ਚਲੀ ਜਾ ਰਹੀ ਸੀ, ਜਦੋਂ ਕਿ ਉਸ ਦੇ ਉਲਟ ਮੈਂ ਆਏ ਦਿਨ ਹੋਰ ਨਲਾਇਕ, ਸੁਸਤ ਅਤੇ ਭੁਲੱਕੜ ਹੁੰਦਾ ਜਾ ਰਿਹਾ ਸਾਂ। ਮੈਂ ਐਵੇਂ ਹਰ ਵੇਲੇ ਸਿਦਰਾ ਦੇ ਸੀਨੇ ਉੱਤੇ ਆਈ ਉਠਾਣ ਬਾਰੇ ਘੰਟਿਆਂ ਬੱਧੀ ਸੋਚਦਾ ਰਹਿੰਦਾ ਹੁੰਦਾ ਸਾਂ ਕਿ ਆਖਰ ਉਹ ਅੱਜ ਕੱਲ੍ਹ ਕੀ ਖਾ ਰਹੀ ਹੈ, ਜਿਸ ਪਾਰੋਂ ਉਹ ਆਏ ਰੋਜ਼ ਤੇਜ਼, ਚੁਸਤ, ਚਲਾਕ, ਸ਼ੌਕ ਤੇ ਖੂਬਸੂਰਤ ਹੁੰਦੀ ਜਾ ਰਹੀ ਹੈ। ਮੈਂ ਜਦੋਂ ਉਹਦੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਝਾਤੀ ਪਾਉਂਦਾ ਤਾਂ ਉਹ ਅੱਗੋਂ ਨੱਕ ਵੱਟਦੀ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖ ਰਹੀ ਹੁੰਦੀ। ਉਹ ਇੰਜ ਮੈਨੂੰ ਇਕਸਾਰ ਘੂਰਦੀ, ਮੂੰਹ ਵਿੱਚ ਬੁੜਬੁੜ ਕਰਦੀ ਰਹਿੰਦੀ। ਇੱਕ ਦੋ ਵਾਰ ਬਾਜੀ ਮੇਰੀ ਹਰਕਤ ਨੋਟ ਕਰਦਿਆਂ ਮੈਨੂੰ ਕੁਝ ਨਾ ਆਖਿਆ, ਪਰ ਜਦੋਂ ਉਹਨੂੰ ਮੈਂ ਪਿੱਛੇ ਹਟਦਾ ਨਾ ਨਜ਼ਰੀ ਪਿਆ ਅਤੇ ਉਸ ਮੈਨੂੰ ਕਰੜੇ ਹੱਥੀਂ ਲਿਆ। ਕੀ ਬਿਟ ਝਾਕਦਾ ਹੈ ਉਹਦੇ ਵੱਲ, ਬੇਸ਼ਰਮ ਜਿਹਾ ਨਾ ਹੋਵੇ ਤਾਂ ਕਈ ਜੇਲੇ ਟੱਟੜ ਵਹਿੰਦਾ ਅੱਗੋਂ ਬਥੁੰਨ ਜਿਹਾ। ਸਿਦਰਾ ਵਿੱਚੋਂ ਵਿੱਚ ਮੇਰੀ ਬੇਇੱਜ਼ਤੀ ਤੇ ਖੁਸ਼ ਹੋ ਰਹੀ ਸੀ। ਸ਼ਾਇਦ ਉਹ ਵੀ ਇਹੋ ਚਾਹੁੰਦੀ ਸੀ ਕਿ ਬਾਜੀ ਮੈਨੂੰ ਉਹਨੂੰ ਇੰਜ ਵੇਖਣ ਤੋਂ ਹਿਟਕੇ, ਕਿਉਂ ਜੋ ਹੁਣ ਨਾ ਤੇ ਮੈਂ ਬਾਜੀ ਦੇ ਕਿਸੇ
ਘਰ ਦੇ ਕੰਮਕਾਰ ਲਈ ਉਤਾਵਲਾ ਹੁੰਦਾ ਸਾਂ ਤੇ ਨਾ ਹੀ ਕੁਝ ਹੋਰ। ਉਹ ਕੁਝ ਇਸ ਪਾਰੋਂ ਵੀ ਕਿ ਹੁਣ ਮੇਰਾ ਸ਼ੁਮਾਰ ਬਾਜੀ ਦੇ ਲਾਇਕ ਤੇ ਚਹੇਤੇ ਸ਼ਾਗਿਰਦਾਂ ਵਿੱਚ ਨਹੀਂ ਸੀ ਹੁੰਦਾ, ਤੇ ਨਾ ਹੀ ਬਾਜੀ ਮੈਨੂੰ ਛੁੱਟੀ ਮਗਰੋਂ ਕਰੋਕੀ ਕੰਮਾਂ ਕਾਜਾਂ ਲਈ ਰੋਕਦੀ ਸੀ। ਪਹਿਲੇ ਪਹਿਲ ਮੈਨੂੰ ਜਾਪਿਆ ਕਿ ਮੈਂ ਮੁੰਡਾ ਵਾਂ ਤੇ ਸਿਧਰਾ ਕੁੜੀ। ਸ਼ਾਇਦ ਇਸ ਪਾਰੋਂ ਬਾਜੀ ਹੁਣ ਉਹਨੂੰ ਬਹੁਤਾ ਅਤੇ ਮੈਨੂੰ ਘੱਟ ਪਸੰਦ ਕਰਨ ਲੱਗ ਪਈ ਹੈ। ਫਿਰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ। ਉਸ ਦਿਨ ਮੈਂ ਆਪਣੀ ਮਾਂ ਦੇ ਕਹਿਣ ਤੇ ਬਾਜੀ ਨੂੰ ਇਹ ਦੱਸਣ ਗਿਆ ਸਾਂ ਕਿ ਮੈਂ ਛੁੱਟੀਆਂ ਵਿੱਚ ਆਪਣੇ ਨਾਨਕੇ ਪਿੰਡ ਜਾਣਾ ਹੈ। ਮੈਂ ਹਾਲੇ ਉਹਨਾਂ ਦੇ ਬੂਹੇ ਤੋਂ ਕੁਝ ਦੂਰ ਹੀ ਸਾਂ ਜਦੋਂ ਮੈਂ ਸਿਧਰਾ ਨੂੰ ਉਹਨਾਂ ਦੇ ਘਰ ਵੜਦਿਆਂ ਵੇਖਿਆ। ਮੈਂ ਕੁਝ ਦੇਰ ਲਈ ਬਾਹਰ ਗਲੀ ਵਿੱਚ ਰਿੱਛ ਦਾ ਤਮਾਸ਼ਾ ਵੇਖਣ ਲਈ ਖਲੋ ਗਿਆ, ਪਰ ਫਿਰ ਝਪਦੇ ਹੀ ਉੱਥੋਂ ਬਾਜੀ ਹੋਰਾਂ ਦੇ ਘਰ ਚਲਾ ਗਿਆ। ਮੈਨੂੰ ਉਹਨਾਂ ਦੇ ਵਿਹੜੇ ਵਿੱਚ ਕੋਈ ਜੀ ਨਜ਼ਰੀ ਨਾ ਆਇਆ ਤਾਂ ਮੈਂ ਬਾਜੀ ਦੇ ਕਮਰੇ ਵੱਲ ਵਧਿਆ। ਮੈਂ ਸ਼ਸ਼ੋ ਪੰਜ ਵਿੱਚ ਸਾਂ ਕਿ ਹੁਣੇ ਹੀ ਮੈਂ ਸਿਧਰਾ ਨੂੰ ਇੱਧਰ ਆਉਂਦਿਆਂ ਵੇਖਿਆ ਹੈ, ਤੇ ਹੁਣ ਉਹ ਕਿੱਧਰ ਗਾਇਬ ਹੋ ਗਈ ਹੈ। ਉਹ ਮੈਨੂੰ ਉੱਥੇ ਕਿਧਰੇ ਨਜ਼ਰ ਨਹੀਂ ਸੀ ਆ ਰਹੀ। ਮੈਂ ਚੁੱਪ ਚਪੀਤਾ ਅਗਾਂਹ ਵਧਿਆ ਤੇ ਵਰਾਂਡੇ ਵਿੱਚ ਜਾ ਪੜਿਆ। ਉੱਥੇ ਮੈਨੂੰ ਬਾਜੀ ਦੇ ਕਮਰੇ ਚੋਂ ਕੁਸਰ ਕੁਸਰ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਰੱਤਾ ਨੇੜੇ ਹੋਇਆ ਤਾਂ ਮੈਂ ਸੁਣਿਆ ਕਮਰੇ ਅੰਦਰ ਕੋਈ ਸਿਸਕਿਆ ਹੈ। ਕੀ ਇਹ ਪੀੜ ਭਰਾਈ ਸਸਕਾਰੀ ਸੀ? ਮੇਰੀ ਜਬਿਲਤ ਮੈਨੂੰ ਦੱਸਿਆ ਕਿ ਨਹੀਂ, ਇਹ ਕੁਝ ਹੋਰ ਹੀ ਮਾਮਲਾ ਹੈ। ਮੈਂ ਇੱਕਦਮ ਉਹਨੀ ਪੈਰੀਂ ਖਲੋ ਗਿਆ। ਫਿਰ ਮੈਨੂੰ ਅਗਾਂਹ ਹੋ ਕੇ ਉਸ ਕਮਰੇ ਦੀ ਬਾਰੀ ਨਾਲ ਲੱਗ ਕੇ ਚੀਤਾਂ ਰਾਹੀਂ ਅੰਦਰ ਵੇਖਣ ਲਈ ਜਿਵੇਂ ਕਿਸੇ ਮਜਬੂਰ ਕਰ ਦਿੱਤਾ ਹੋਵੇ। ਅੰਦਰ ਦੀ ਝਾਕੀ ਨੇ ਮੇਰੇ ਤੇ ਕਾਇਨਾਤ ਦਾ ਅਸਲੀ ਅਬਦੀ ਰਾਜ਼ ਉਮਰੋਂ ਪਹਿਲੇ ਜ਼ਾਹਰ ਕਰ ਦਿੱਤਾ। ਵਕਤੋਂ ਪਹਿਲੇ ਵੇਖਿਆ ਅੰਦਰ ਦਾ ਉਹ ਮੰਜ਼ਰ ਅੱਜ ਵੀ ਮੇਰੀਆਂ ਅੱਖਾਂ ਵਿੱਚ ਪੱਥਰ ਹੋ ਕੇ ਮੇਰੀਆਂ ਸੋਚਾਂ ਨੂੰ ਹੁੱਜਾਂ ਪਿਆ ਮਾਰਦਾ ਹੈ। ਸ਼ੁਕਰੀਆ। ਹਾਂਜੀ, ਮੈਂ ਜਦ ਸੀ ਹੁਣ ਗੱਲਬਾਤ ਹੋਏਗੀ ਇਹਦੇ ਉੱਤੇ ਤੇ ਜੀ। ਤੁਸੀਂ ਪ੍ਰਮੋਸ਼ਨ ਹੈ, ਸਾਡੇ ਦੋਸਤ ਗੱਲਬਾਤ ਕਰਨਗੇ ਇਸ ਕਹਾਣੀ ਉੱਤੇ। ਇਹ ਦੋ ਕਹਾਣੀਕਾਰ ਨੇ, ਇੱਕ ਆਕਾਸ਼ ਤੇ ਬਲੀਜੀਤ ਜੀ। ਹਾਂ ਪਹਿਲੇ ਹਾਂ ਜੇ ਮੈਂ ਗੱਲ ਕਰਦਾ ਭਾਜੀ, ਪਹਿਲੇ ਮੈਂ ਕਰਦਾ। ਹਾਂ ਜੀ, ਕਰੋ ਜੀ। ਤੋਂ ਇਹ ਜਿਹੜੀ ਇਜਾਜ਼ ਦੀ ਕਹਾਣੀ ਹੈਗੀ ਆ, ਮੈਨੂੰ ਆਦਤ ਹੈਗੀ ਆ, ਮੈਂ ਪ੍ਰਿੰਟ ਕੱਢ ਕੇ ਪੜ੍ਹਦਾ ਹੁੰਦਾ ਤੇ ਮੈਂ ਕਈ ਵਾਰੀ ਪੜ੍ਹੀ ਇਹ ਇਜਾਜ਼ ਦੀ ਕਹਾਣੀ। ਬਾਜ਼ੀ ਵਿੱਚ ਇੱਕ BA ਪਾਸ ਪ੍ਰਾਈਵੇਟ ਅਧਿਆਪਕਾ ਦੀ ਕਥਾ ਹੈ ਜੋ ਟਿਊਸ਼ਨ ਤੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਇਹ ਕੰਮ ਕਰਕੇ ਉਹ ਧਨ ਅਰਜਤ ਕਰਦੀ ਹੈਗੀ ਹੈ, ਇਸ ਉਮੀਦ ਨਾਲ ਕਿ ਇਹ ਧਨ ਉਹਦੇ ਵਿਆਹ ਉੱਤੇ ਖਰਚ ਹੋਏਗਾ। ਉਹ ਜਿਹੜੀ ਵਿਆਹ ਵਾਲੀ ਬਾਜ਼ੀ ਹੁੰਦੀ, ਉਹ ਆਪਣੀ ਛੋਟੀ ਭੈਣ ਨੀਲਮਾ ਕੋਲ ਹਾਰ ਜਾਂਦੀ ਹੈ। ਇਸ ਮਾਸਟਰੀ ਦਾ ਨਾਮ ਸ਼ਕੀਲਾ ਹੈਗੀ, ਤੋਂ ਵਿਆਹ ਦੇ ਲਈ ਜੋੜੇ ਪੈਸੇ ਆਪਣੀ ਛੋਟੀ ਭੈਣ ਦੇ ਵਿਆਹ ਤੇ ਖਰਚ ਕਰ ਦਿੰਦੀ ਹੈ। ਇਸ ਤੋਂ ਬਾਅਦ ਬਾਜ਼ੀ ਮਾਸਟਰੀ ਦੇ ਸੁਭਾਅ ਦੇ ਵਿੱਚ ਵੱਡੀ ਤਬਦੀਲੀ ਆਉਂਦੀ ਹੈਗੀ ਹੈ ਕਿ ਉਹ ਰਿਸ਼ਤਿਆਂ ਨੂੰ ਵੱਖਰੇ ਤਰ੍ਹਾਂ ਬੜੀ ਜ਼ਹਿਰੀਲੇ ਨਜ਼ਰੀਏ ਦੇ ਨਾਲ ਵੇਖਣ ਘੋਖਣ ਲੱਗਦੀ ਹੈਗੀ ਹੈ। ਉਹ ਮੈਂ ਪਾਤਰ ਤੇ ਉਹਦੀ ਪ੍ਰੇਮਿਕਾ, ਜਿਸ ਦਾ ਨਾਮ ਸਿਧਰਾ ਹੈਗਾ, ਦੋਵਾਂ ਨੂੰ ਇਕੱਠੇ ਬੈਠਿਆ ਜਰਦੇ ਨਹੀਂ, ਤੇ ਮੈਂ ਪਾਤਰ ਦੀ ਪ੍ਰੇਮਿਕਾ ਉਹਦੇ ਹੱਥੋਂ ਛੁੱਟ ਜਾਂਦੀ ਹੈਗੀ ਹੈ। ਉਹ ਬੇਰਾਮ ਬੱਚਾ ਜਾਂ ਮੁੱਛ-ਫੁੱਟ ਗੱਭਰੂ ਵੀ ਇੱਕ ਬਾਜੀ ਹਾਰ ਜਾਂਦਾ ਹੈਗਾ। ਉਹਦੀ ਪ੍ਰੇਮਿਕਾ ਬਾਜੀ ਦੀ ਗੋਦੀ ਵਿੱਚ ਜਾ ਬੈਠਦੀ ਹੈਗੀ ਹੈ। ਸਮਲਿੰਗਤਾ ਇਸ ਕਹਾਣੀ ਵਿੱਚ ਇੱਕ ਇਸ਼ੂ ਹੈਗਾ। ਉਹ ਸਮਲਿੰਗਤਾ ਨੂੰ ਕਾਨੂੰਨ ਨੇ ਮਾਨਤਾ ਦੇ ਦਿੱਤੀ ਹੈਗੀ ਹੈ, ਪਰ ਸਮਾਜ ਵਿੱਚ ਅਜੇ ਪੂਰਨ ਰੂਪ ਵਿੱਚ ਪ੍ਰਵਾਨਗੀ ਹਾਸਲ ਨਹੀਂ ਕਰ ਸਕੀ। ਜਿੱਥੇ ਮੈਂ ਪਾਤਰ ਦੇ ਜਿਹੜਾ ਮਜਨੂੰ ਉਹਦੇ ਮਨ ਵਿੱਚ ਹੈਗਾ, ਉਹਦੀ ਜਿਹੜੀ ਪ੍ਰੇਮਿਕਾ ਕੁਸ ਚਾਹੁੰਦੀ ਹੈਗੀ, ਉਹਦੇ ਮਨ ਵਿੱਚ ਪੀੜਾ ਹੈਗੀ ਹੈ, ਉੱਥੇ ਆਪ ਸਮਾਜ ਦਾ ਜੀ ਬਣਿਆ ਹੋਇਆ। ਕਹਾਣੀ ਦੇ ਅੰਤ ਵਿੱਚ ਸਮਲਿੰਗਤਾ ਨੂੰ ਦੇਖ ਕੇ ਪਰੇਸ਼ਾਨ ਹੁੰਦਾ ਹੈਗਾ ਤੇ ਸਮਲਿੰਗਤਾ ਨੂੰ ਸਮੇਂ ਔਰ ਉਮਰ ਤੋਂ ਪਹਿਲਾਂ ਆਈ ਘਟਨਾ ਸਮਝਦਾ ਹੈਗਾ ਔਰ ਦੱਸਦਾ ਹੈਗਾ। ਉਹ ਬੱਚਾ ਜਿਹੜਾ ਹੈਗਾ ਆਪ ਸਮਾਜ ਦਾ ਇੱਕ ਹਿੱਸਾ ਬਣ ਜਾਂਦਾ ਹੈਗਾ। ਸਮਾਜ ਵੀ ਕਦੇ-ਕਦੇ ਕਿਸੇ ਆਮ ਵਿਅਕਤੀ ਨਾਲ ਗੈਰ ਸਮਾਜਿਕ ਵਿਵਹਾਰ ਕਰਦਾ ਤਾਂ ਮੈਂ ਸਮਝਦਾ ਹੈਗਾ ਕਿ ਉਹ ਵਿਅਕਤੀ ਨੂੰ ਵੀ ਹੱਕ ਮਿਲ ਜਾਂਦਾ ਹੈਗਾ ਕਿ ਉਹ ਆਪਣੀ ਸ਼ਕਤੀ ਮੁਤਾਬਕ
ਕੋਈ ਇਸ ਤਰ੍ਹਾਂ ਦਾ ਜਿਹਨੂੰ ਮੈਂ ਅਨਸੋਸ਼ਲ ਕਹਿ ਸਕਦਾ ਹਾਂ ਈਵੈਂਟ ਕਰੇ ਉਹ ਕੋਈ, ਜਿਵੇਂ ਇਸ ਕਹਾਣੀ ਦੇ ਮੌਕੇ ਤੇ ਸਮਲਿੰਗਤਾ ਨੂੰ ਸਮਲਿੰਗਤਾ ਦੀਆਂ ਸਿਸਕੀਆਂ ਆਪਾਂ ਨੂੰ ਸੁਣਦੀਆਂ ਨੇ। ਜਦੋਂ ਮੈਂ ਕਹਾਣੀ ਦੀ ਇਹਦੀ ਕਲਾ ਦੇ ਉੱਪਰ ਆਉਂਦਾ ਹੈਗਾ ਤੇ ਜਿਹੜੀ ਕਹਾਣੀ ਦੀ ਭਾਸ਼ਾ ਹੈਗੀ ਉਹ ਬਹੁਤ ਰਵਾਨਗੀ ਹੈਗੀ, ਰਵਾਨਗੀ ਨਾਲ ਭਰੀ ਹੋਈ ਹੈਗੀ ਹੈ ਤੇ ਸਾਨੂੰ ਇਸ ਮੁੰਡੇ ਤੋਂ ਬੜੀਆਂ ਉਮੀਦਾਂ ਬਣਦੀਆਂ ਹੈਗੀਆਂ। ਔਰ ਮੇਰਾ ਬੜਾ ਮਨ ਕੀਤਾ ਮੈਂ ਇਹ ਕਹਾਣੀ ਤੇ ਬੋਲਾਂ। ਇਹਨੇ ਮੈਨੂੰ ਸਾਰੀਆਂ ਕਹਾਣੀਆਂ ਭੇਜੀਆਂ ਤੇ ਮੈਂ ਉਹ ਲਗਾਤਾਰ ਪੜ੍ਹੀ ਜਾਂਦਾ ਹੈਗਾ। ਲੇਕਿਨ ਮੈਂ ਇੱਕ ਗੱਲ ਇਹ ਮੁੰਡੇ ਨੂੰ ਜ਼ਰੂਰ ਕਹਿਣੀ ਚਾਹੁੰਦਾ ਹੈਗਾ ਕਿ ਜਦੋਂ ਅਸੀਂ ਕਹਾਣੀ ਕੰਸਟਰਕਟ ਕਰਦੇ ਹੈਗੇ ਆ, ਉਹਦੀ ਉਸਾਰੀ ਕਰਦੇ ਹੈਗੇ ਆ, ਉਸ ਵਿੱਚ ਜੇ ਕੋਈ ਬਿਨਾਂ ਉਹਦੀ ਜ਼ਰੂਰਤ ਨਹੀਂ, ਜਿਹੜਾ ਬੇਲੋੜਾ ਕੋਈ ਸ਼ਬਦ ਹੈਗਾ ਜਿਹਦੀ ਜ਼ਰੂਰਤ ਸ਼ਬਦ ਦੀ ਨਹੀਂ ਹੈਗੀ ਜਾਂ ਕਿਸੇ ਸੈਂਟੈਂਸ ਦੀ ਜ਼ਰੂਰਤ ਨਹੀਂ ਹੈਗੀ, ਉਸ ਨੂੰ ਕੱਟ ਦੇਣਾ ਬਹੁਤ ਵੱਡੀ ਕਲਾ ਹੈਗੀ ਹੈ। ਇੱਥੇ ਅਸੀਂ ਜਦੋਂ ਪੰਜਾਬ ਵਿੱਚ ਕਦੇ ਕਹਾਣੀਕਾਰਾਂ ਨਾਲ ਗੱਲ ਕਰਦੇ ਹਾਂ, ਅਸੀਂ ਉਹਨੂੰ ਲਿਖਣਾ ਨਹੀਂ ਸਿਖਾਉਂਦੇ, ਉਹਨੂੰ ਜੋੜਨਾ ਨਹੀਂ ਸਿਖਾਉਂਦੇ, ਅਸੀਂ ਉਹਨੂੰ ਕੱਟਣਾ ਸਿਖਾਉਂਦੇ ਹਾਂ। ਇਸ ਤੋਂ ਵੀ ਅਗਲੀ ਗੱਲ ਕਿ ਜੋ ਵੀ ਤੁਸੀਂ ਕਦੇ ਕੱਟਦੇ ਹੋ ਕੁਛ, ਇਹ ਨਾ ਤੁਸੀਂ ਸਮਝੋਗੇ ਕਿ ਮੈਂ ਕਹਾਣੀ ਕਾਗਜ਼ ਤੇ ਸੁੱਟ ਦਿੱਤੀ ਹੈ। ਕੀ ਹੈ, ਮੇਰੀ ਪੂਰੀ ਕਹਾਣੀ ਆ ਗਈ ਹੈਗੀ ਆ। ਤੇ ਜਦੋਂ ਤੁਸੀਂ ਕੱਟਦੇ ਹੋ, ਇਹ ਮੈਨੂੰ ਡਰ ਲੱਗਿਆ ਰਹਿੰਦਾ ਵੀ ਕਹਾਣੀ ਦਾ ਕੁਝ ਹਿੱਸਾ ਤੁਹਾਡੇ ਅੰਦਰ ਰਹਿ ਜਾਂਦਾ ਹੈਗਾ। ਇਹ ਆਮ ਲੇਖਕ ਮਿਸਟੇਕ ਕਰਦੇ ਆ। ਉਹਨੇ ਸਮਝਿਆ ਮੈਂ ਕਹਾਣੀ ਲਿਖ ਦਿੱਤੀ ਹੈ, ਕਾਗਜ਼ ਦੇ ਉੱਪਰ ਆ ਗਈ ਹੈਗੀ ਆ, ਲੇਕਿਨ ਕਹਾਣੀ ਹਲੇ ਵੀ ਉਹਦੇ ਅੰਦਰ ਪਈ ਹੁੰਦੀ ਹੈਗੀ ਹੈ। ਤਾਂ ਮੈਂ ਮੁੰਡੇ ਨੂੰ ਸ਼ੁਭੇਛਾਵਾਂ ਦਿੰਦਾ ਹੋਇਆ ਮਿਹਰਬਾਨੀ ਧੰਨਵਾਦ ਕਰਦੇ। ਥੈਂਕ ਯੂ ਸੋ ਮਚ। ਬਹੁਤ ਅੱਛੇ ਬਿਲੀਜੀਤ ਜੀ, ਬਹੁਤ ਅੱਛੀ ਬਹੁਤ ਤੁਸੀਂ ਐਕਸਪਲੇਨੇਸ਼ਨ ਬਹੁਤ ਦਿੱਤੀ ਹੈ, ਬਹੁਤ ਸ਼ੁਕਰੀਆ ਐਨਾਲਿਸਿਸ। ਦਿਲਜੀਤ ਜੀ। ਹਾਂਜੀ, ਬਹੁਤ ਅੱਛਾ ਤੁਸੀਂ ਖੋਲ ਕੇ ਗੱਲਬਾਤ ਕੀਤੀ ਹੈ ਕਹਾਣੀ ਤੇ ਜੀ। ਹੋਰ ਸਾਡੇ ਦੋਸਤ ਕੋਈ ਗੱਲ ਕਰਨਾ ਚਾਹੁੰਦੇ? ਆਕਾਸ਼ ਜੀ ਨੂੰ ਮੈਂ ਕਹਿ ਰਿਹਾ। ਜੀ ਆਕਾਸ਼ ਜੀ। ਇਹ ਸੁਵੀਨਾ ਜੀ, ਸ਼ੁਕਰੀਆ। ਬਲਜੀਤ ਜੀ ਹੋਰਾਂ ਦੀ ਗੱਲਬਾਤ ਸੁਣ ਰਹੇ ਸੀ, ਉਹਨਾਂ ਨੇ ਬੜੇ ਬਰਵੇਂ ਵਿਚਾਰ ਦਿੱਤੇ ਨੇ, ਮੈਂ ਵੀ ਉਹਨਾਂ ਨਾਲ ਸਹਿਮਤ ਹਾਂ। ਕਹਾਣੀ ਹਰ ਲਿਖਣ ਵਾਲਾ ਆਪਣਾ ਬੈਸਟ ਦਿੰਦਾ ਹੈ, ਬੜੀ ਰਵਾਨੀ ਹੈ ਕਹਾਣੀ ਵਿੱਚ, ਔਰ ਇਹ ਕਹਾਣੀ ਤੇ ਸਾਡੇ ਸਮਾਜ ਵਿੱਚ ਘਰ ਘਰ ਫੈਲੀ ਹੋਈ ਹੈ, ਔਰ ਇਹਨਾਂ ਦਾ ਬੜਾ ਮਤਲਬ ਸੈਂਸਿਟਿਵ ਉਸਨੂੰ ਕਨਸੀਵ ਕੀਤਾ ਹੈ, ਪੋਰਟਰੇਟ ਕੀਤਾ ਹੈ ਉਸਨੂੰ, ਬੜਾ ਮਜ਼ਾ ਆਇਆ। ਬੜੀ ਸਿੰਪਲ ਡਿਕਸ਼ਨ ਹੈ, ਔਰ ਰਾਈਟਰ ਵੀ ਜਾਣਦਾ ਹੈਗਾ ਕਿ ਉਹ ਕਹਾਣੀ ਫਿਊਚਰ ਵਿੱਚ ਕਿਸ ਜਗ੍ਹਾ ਤੇ ਐਗਜ਼ਿਸਟ ਕਰੇਗੀ। ਆਇਆ ਕਿ ਸਿਰਫ ਰਸਾਲੇ ਵਿੱਚ ਰਹਿ ਜਾਏਗੀ ਜਾਂ ਉਸਨੂੰ ਸਾਡੇ ਸਮਾਜ ਵਿੱਚ ਮਾਨ ਮਾਨਤਾ ਮਿਲੇਗੀ। ਅਲੀ ਇਜਾਜ਼ ਜਿਸ ਫੈਮਿਲੀ ਵਿੱਚੋਂ ਜਾਂ ਜਿੱਧਰ ਬਿਲੋਂਗ ਕਰਦੇ ਨੇ, ਬੜੇ ਵੱਡੇ ਗੁਣੀ ਉਸਤਾਦ ਦੇ ਸ਼ਾਗਿਰਦ ਵੀ ਨੇ, ਤੇ ਯਕੀਨਨ ਨੇ ਬੜਾ ਸੋਹਣਾ ਲਿਖਣਗੇ ਔਰ ਲਿਖ ਰਹੇ ਨੇ। ਤੇ ਮੇਰੀ ਇਹਨਾਂ ਨੂੰ ਮੁਬਾਰਕਬਾਦ ਹੈ, ਬੜੀ ਕਮਾਲ ਦੀ ਕਹਾਣੀ, ਵਧੀਆ ਲੱਗੀ, ਮਿਹਰਬਾਨੀ। ਜੀ ਜੀ, ਬਹੁਤ ਸ਼ੁਕਰੀਆ ਆਕਾਸ਼ ਜੀ। ਬਿਲਕੁਲ ਤੁਸੀਂ ਸਹੀ ਕਿਹਾ ਕਿ ਇਜਾਜ਼ ਜੀ ਜਮੀਲ ਪਾਲ ਦੇ ਛੱਤਰ ਛਾਵੇਂ ਬੈਠੇ ਨੇ ਤੇ ਲਾਜ਼ਮੀ ਗੱਲ ਹੈ ਕਿ ਉਹ ਇਹਨਾਂ ਤੇ ਅਸਰ ਵੀ ਹੋਏਗਾ। ਜੀ ਹਾਂਜੀ, ਹੋਰ ਕੋਈ ਮਿੱਤਰ ਗੱਲ ਕਰਨਾ ਚਾਹੁੰਦਾ? ਮੈਨੂੰ ਥੋੜਾ ਨਾ ਇਸ ਤਰ੍ਹਾਂ ਸਮਝ ਆਇਆ ਹੈ ਕਿ ਕਹਾਣੀ ਤੇ ਇਹ ਟੌਪਿਕ ਜਿਹੜਾ ਹੈ ਕੋਈ ਨਵਾਂ ਤੇ ਨਹੀਂ ਹੈ, ਟੌਪਿਕ ਤੇ ਬਹੁਤ ਸਾਰਾ ਕੁਝ ਲਿਖਿਆ ਗਿਆ ਹੈ। ਠੀਕ ਹੈ, ਟੀਚਰ ਹੈ, ਇੱਕ ਬੱਚਿਆਂ ਨੂੰ ਪੜ੍ਹਾ ਰਹੀ ਹੈ, ਆਪਣਾ ਜਿਸ ਤਰ੍ਹਾਂ ਦੀ ਸਾਡੇ ਸੂਰਤ-ਹਾਲ ਹੈ ਸਾਡੇ ਸਿਸਟਮ ਦੇ ਵਿੱਚ ਜਾਂ ਸਾਡੇ ਮਾਸ਼ਰੇ ਦੇ ਵਿੱਚ, ਕੁੜੀਆਂ ਜਿਹੜੀਆਂ ਉਹ ਪੜ੍ਹਾਉਂਦੀਆਂ ਰਹਿੰਦੀਆਂ, ਉਹਨਾਂ ਦੀ ਉਮਰ ਗੁਜ਼ਰਦੀ ਜਾਂਦੀ ਹੈ, ਔਰ ਇੱਕ ਟਾਈਮ ਤੇ ਜਿੱਥੇ ਟਰਨਿੰਗ ਪੁਆਇੰਟ ਹੈ ਆਪਣਾ ਕਹਾਣੀ ਦਾ, ਕਿ ਉਹਦਾ ਛੋਟੀ ਭੈਣ ਦਾ ਉਹਦਾ ਰਿਸ਼ਤਾ ਦੇਖਣ ਆਉਂਦੇ ਨੇ, ਛੋਟੀ ਭੈਣ ਨੂੰ ਜਿਹੜਾ ਨਾ ਉਹ ਪਸੰਦ ਕਰਕੇ ਚਲੇ ਜਾਂਦੇ ਨੇ। ਠੀਕ ਹੈ, ਬਹੁਤ ਸਾਰਾ ਢੇਰ ਸਾਰਾ ਮਿਸਾਲਾਂ ਨੇ ਸਾਡੀ। ਉਹਦੇ ਬਾਅਦ ਜਨਾਬ ਕੀ ਹੈ ਕਿ ਉਹ ਜਿਹੜੀ ਟੀਚਰ ਹੈ ਉਹਦੀ ਫਰਸਟ੍ਰੇਸ਼ਨ ਦਾ ਆਗਾਜ਼ ਸ਼ੁਰੂ ਹੋ ਜਾਂਦਾ, ਉਹਦੇ ਅੰਦਰ ਦਾ ਜਿਹੜਾ ਥੌਟ ਹੈ ਜਾਂ ਜੋ ਉਹਦੀਆਂ ਅਹਿਸਾਸਾਤ ਨੇ, ਉਹ ਇੱਕ ਕੰਪਲੈਕਸ ਪੈਦਾ ਹੁੰਦਾ ਹੈ, ਮਹਿਰੂਮੀ ਪੈਦਾ ਹੁੰਦੀ ਹੈ, ਔਰ ਉਹਦੇ ਵਿੱਚ ਹੈ ਕਿ ਉਹਦੀ ਜਮਾ ਪੂੰਜੀ ਵੀ ਜਿਹੜੀ ਹੈ ਉਹ ਉਹਦੇ ਤੇ ਉਹ ਖਰਚ ਹੋ ਜਾਂਦੀ ਹੈ, ਛੋਟੀ ਭੈਣ ਦੀ। ਉਹਦੇ ਬਾਅਦ ਸਾਰਾ ਕਿ ਇਨਸਾਨ ਜਿਹੜਾ ਨਾ ਉਹਦੀ ਫਰਸਟ੍ਰੇਸ਼ਨ ਇੰਨੀ ਜ਼ਿਆਦਾ ਹੋ ਜਾਂਦੀ ਹੈ, ਕਤਾਰਸਿਸ ਹੋ ਨਹੀਂ ਰਿਹਾ, ਔਰ ਉਹ ਨੈਗੇਟਿਵਿਟੀ ਜਿਹੜੀ ਸਾਰੀ ਚੱਲਦੀ ਹੈ। ਇੱਥੋਂ ਤੱਕ ਠੀਕ ਹੈ, ਸਾਰਾ ਬਿਲਕੁਲ ਦੁਰਸਤ ਹੈਗਾ।
ਜਦੋਂ ਇੱਕ ਬੱਚਾ 6 ਜਾਂ 7 ਸਾਲ ਦਾ ਹੈ, ਉਹਦੇ ਦਿਮਾਗ ਦੇ ਵਿੱਚ ਗੈਸ ਦਾ, ਮਜਨੂ ਦਾ, ਰਾਂਝੇ ਦਾ ਕਨਸੈਪਟ ਕਿਸ ਤਰ੍ਹਾਂ ਆਉਂਦਾ ਹੈ, ਮੈਨੂੰ ਇਹ ਸਮਝ ਨਹੀਂ ਆਈ। ਦੂਸਰਾ, ਅਸੀਂ ਜਦੋਂ ਗੱਲ ਕਰਨੇ ਹੈ ਕਿ ਬੱਚੇ ਨੇ ਬਾਲ ਨੇ, ਉਹ ਅਜਾਣੇ ਨਹੀਂ ਹੁੰਦੇ, ਉਹ ਨਿਆਣੇ ਹੁੰਦੇ ਨੇ। ਬਹਰਹਾਲ ਕਹਾਣੀ ਸਾਰੀ ਉਹਦੀ ਬੁਣਤਰ ਠੀਕ, ਸਾਰਾ ਟੌਪਿਕ ਵੀ ਇੱਕ ਸਤਹੀ ਕਹਿ ਸਕਦੇ ਹੋ ਤੁਸੀਂ, ਨਵਾਂ ਨਹੀਂ ਕਹਿ ਸਕਦੇ, ਇਹਦੇ ਤੇ ਲਿਖਿਆ ਜਾ ਚੁੱਕਿਆ ਹੈ। ਬਹਰਹਾਲ ਐਫਰਟ, ਅੱਛੀ ਐਫਰਟ ਹੈ ਇਹਨਾਂ ਦੀ, ਮਜ਼ੀਦ ਇਹਨਾਂ ਨੂੰ ਇਹਨਾਂ 'ਚ ਨਿਖਾਰ ਆਉਂਦਾ ਜਾਏਗਾ, ਲਿਖਦੇ ਜਾਣਗੇ। ਸ਼ੁਕਰੀਆ। ਬਹੁਤ ਸ਼ੁਕਰੀਆ ਅਫਤਾਬ ਜੀ। ਤੇ ਮੇਰਾ ਹਾਂਜੀ ਮੇਰਾ ਇਹ ਖਿਆਲ ਹੈ, ਕਹਾਣੀ ਤੇ ਠੀਕ ਹੈ, ਬਲੀਜੀਤ ਨੇ ਗੱਲ ਕਰ ਦਿੱਤੀ, ਮੈਂ ਹੁਣ ਉਹਨਾਂ ਤੋਂ ਅੱਗੇ ਨਹੀਂ ਬੋਲਾਂਗਾ। ਸਾਰਾ ਉਹਨਾਂ ਨੇ ਖੋਲ ਦਿੱਤਾ। ਕਹਾਣੀ 'ਚ ਰਵਾਨੀ ਵੀ ਹੈ, ਸਾਰਾ ਹੈ, ਜ਼ਾਹਰ ਹੈ। ਇਹ ਜਿਵੇਂ ਆਫਤਾਬ ਜੀ ਨੇ ਕਿਹਾ, ਟੌਪਿਕ ਤੇ ਪੁਰਾਣਾ ਹੈ। ਅਸਮਤ ਚੁਗਤਾਈ ਨੇ ਮੇਰੇ ਖਿਆਲ ਪਹਿਲੀ ਦਫਾ ਜਦੋਂ ਲਿਖੇ, ਲਿਹਾਫ ਤੇ ਬੜੀ ਖੱਪ ਪਈ ਸੀ। ਤੇ ਟੇੜੀ ਲਕੀਰ ਹੈ ਉਹਦਾ, ਇੱਕ ਕੁੜੀਆਂ ਦੇ ਹੋਸਟਲ ਦੇ ਉੱਤੇ। ਵੈਸੇ ਅੱਜ ਕੱਲ ਤੇ ਬਹੁਤ ਜ਼ਿਆਦਾ ਇਹਦੇ ਤੇ ਲਿਖਿਆ ਜਾ ਰਿਹਾ ਹੈ, LGBT ਵਗੈਰਾ ਸਾਰਾ। ਤੇ ਮੈਨੂੰ ਲੱਗਦਾ ਥੋੜਾ ਜਿਹਾ, ਅਗਰ ਇਹ ਕਹਾਣੀ ਨੂੰ ਐਂਡ ਤੇ ਉੱਤੇ ਥੋੜਾ ਜਿਹਾ ਇਹਨੂੰ ਨਾ ਅਨਕਲੀਅਰ ਕਰ ਰੱਖਦੇ, ਇਸ ਤਰ੍ਹਾਂ ਬਿਲਕੁਲ ਸਾਫ਼ ਕਰਕੇ ਨਾ ਉਹਦਾ ਐਂਡ ਕਰਦੇ, ਪਤਾ ਨਹੀਂ ਬੱਚੇ ਨੂੰ ਲੱਗਦਾ ਕਿ ਪਤਾ ਨਹੀਂ ਇਹ ਵੇ ਕਿ ਉਹ ਹੈ। ਥੋੜਾ ਜਿਹਾ ਅਗਰ ਉਹਦੇ ਵਿੱਚ ਆਬਸਕਿਉਰਿਟੀ, ਕਿਉਂਕਿ ਕਹਾਣੀ ਬਹੁਤ ਕਲੀਅਰ ਹੈ, ਇਹਦੇ ਚ ਹੁਣ ਸਾਫ਼ ਹੈ ਕਹਾਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ। ਇਹਦੇ ਚ ਕੋਈ ਐਸੀ ਗੱਲ ਨਹੀਂ ਕਿ ਜਿਹੜੀ ਅਸੀਂ ਕਰੀਏ, ਕਿਉਂਕਿ ਇਹਦੇ ਚ ਕੋਈ ਗੁੰਝਲ ਨਹੀਂ ਉਹਨਾਂ ਨੇ ਬਣਾਈ। ਐਂਡ ਦੇ ਵਿੱਚ ਅਗਰ ਥੋੜਾ ਜਿਹਾ ਇਹਨੂੰ ਕੰਪਲੈਕਸ ਕਰ ਦਿੰਦੇ, ਔਰ ਇਹਨੂੰ ਥੋੜਾ ਜਿਹਾ ਆਬਸਕਿਉਰ ਕਰ ਦਿੰਦੇ, ਔਰ ਪੜ੍ਹਨ ਵਾਲੇ ਦੇ ਉੱਤੇ ਛੱਡ ਦਿੰਦੇ ਕਿ ਉਹ ਇਹਦੇ ਮੈਨੇ ਕੱਢੇ। ਤੇ ਇਹ ਜਿਹੜੀ ਇਹ ਕਲਾ ਮੇਰੇ ਹਿਸਾਬ 'ਚ ਜਿਹੜੀ ਕਹਾਣੀ ਦੀ ਕਲਾ ਹੈ, ਉਹਨੂੰ ਸਿੰਬੋਲਿਕ ਕਰ ਦਿੰਦੇ, ਸੁਰੀਅਲਿਸਟ ਕਰ ਦਿੰਦੇ ਕਿ ਕੀ ਕੀਤਾ ਜਾ ਸਕਦਾ ਸੀ। ਇਹਦੇ ਨਾਲੋਂ ਕਹਾਣੀ ਜਿਹੜੀ ਸੀ ਨਾ, ਹੁਣ ਕਹਾਣੀ ਠੀਕ ਹੈ, ਇੱਕ ਮਾਸ਼ਰੇ ਦੀ ਅਕਾਸ਼ੀ ਕਰਦੀ ਹੈ, ਇੱਕ ਫਰਸਟ੍ਰੇਸ਼ਨ ਹੈ ਉਹਦੀ ਬਾਜੀ ਦੀ, ਉਹਦੀ ਕਰਦੀ ਹੈ। ਥੋੜਾ ਜਿਹਾ ਇਹ ਵੀ ਖਿਆਲ ਜਾਂਦਾ ਹੈ ਕਿ ਜਿਹੜੀ ਦੂਸਰੀ ਬੱਚੀ ਹੈ, ਉਹ ਕਿਆ ਉਸ ਐਕਸਪੀਰੀਅੰਸ 'ਚ ਅਜੇ ਆ ਪਾਏਗੀ ਜਾਂ ਨਹੀਂ ਆ ਪਾਏਗੀ। ਬਹਰਹਾਲ ਇਸ ਤਰ੍ਹਾਂ ਦੇ ਕੋਈ ਟੈਕਨੀਕਲ ਸਵਾਲ ਵੀ ਜ਼ਿਹਨ 'ਚ ਆਉਂਦੇ ਨੇ। ਲੇਕਿਨ ਜਿਹੜਾ ਐਂਡ ਹੈਗਾ ਨਾ, ਥੋੜਾ ਜਿਹਾ, ਇੱਕ ਤੇ ਹੈਗਾ ਸੀ ਅਮੰਟੋ ਕਰਦਾ ਸੀ ਐਂਡ, ਜਿਹੜਾ ਪਟਾਕਾ ਚਲਾਉਂਦਾ ਸੀ, ਸ਼ੌਕ ਥੈਰੇਪੀ ਦਿੰਦਾ ਸੀ, ਉਹ ਜਿਹੜਾ ਉਹਨੇ ਵਾਪਸਾਂ ਤੋਂ ਲਿਆ ਸੀ, ਉਹਦਾ ਹੁਣ ਵੇਲਾ ਨਹੀਂ ਹੈ। ਹੁਣ ਸ਼ੌਕ ਥੈਰੇਪੀ ਦੇਣ ਦੀ ਲੋੜ ਨਹੀਂ ਹੈ ਸਾਨੂੰ। ਹੁਣ ਹੈਗਾ ਚੀਜ਼ਾਂ ਨੂੰ ਅਸੀਂ ਕੰਪਲੈਕਸਿਟੀ ਦੇ ਵਿੱਚ ਉਹਨੂੰ ਦਿਖਾਈਏ। ਉਹ ਦਿਖਾਉਣਾ ਬੜਾ ਔਖਾ ਹੈ। ਉਹਦਾ ਜ਼ਾਹਰ ਹੈ ਕਿ ਉਹਦਾ ਹੱਲ ਸਵਾਏ ਸਿੰਬੋਲਿਕ ਕਰਨ ਦੇ, ਜਾਂ ਲਫ਼ਜ਼ਾਂ ਦੀ ਜਿਹੜੀ ਹੈ ਤਸ਼ਬੀਹਾਂ, ਇਸ਼ਤਿਹਾਰੇ, ਇੱਥੇ ਉਹ ਚੀਜ਼ਾਂ ਕੰਮ ਦਿੰਦੀਆਂ ਨੇ। ਜਿਹੜਾ ਲਿਟਰੇਚਰ ਦਾ ਅਸਲ ਰੋਲ ਹੈ, ਮੈਟਾਫਰ ਬਣਾਉਣੇ, ਫਿਗੂਰੇਟਿਵ ਲੈਂਗੁਏਜ ਲੈ ਕੇ ਆਣੀ, ਸਿਮਲੀਜ਼ ਦੇ ਜ਼ਰੀਏ, ਉਹ ਗੱਲ ਜਿਹੜੀ ਹੈ ਨਾ, ਉਹ ਫਿਰ ਵੱਡਾ ਲਿਟਰੇਚਰ ਉੱਥੇ ਹੀ ਜਾਂਦਾ। ਕਿਉਂ ਜੀ ਬਲੀਜੀਤ ਜੀ? ਮੈਂ ਕਹਿਣਾ ਕਿ ਜਿਹੜਾ ਅਲੀ ਇਜ਼ਾਜ਼ ਹੈਗਾ, ਇਹਦੇ ਸਾਹਮਣੇ ਦੁਨੀਆ ਖੜੀ ਹੈ ਹਲੇ, ਇਹਨੂੰ ਸਮਝਣਾ ਚਾਹੀਦਾ। ਇਹਦੇ ਪੱਲੇ ਬਹੁਤ ਕੁਝ ਹੈਗਾ, ਇਹਨੂੰ ਸਮਝਣਾ ਚਾਹੀਦਾ ਕਿ ਮੈਂ ਕਿਵੇਂ ਸਥਾਪਿਤ ਹੋਣਾ ਹੈਗਾ। ਰਾਈਟਰ ਬਣਨਾ ਕੋਈ ਛੋਟੀ ਗੱਲ ਨਹੀਂ ਹੈਗੀ, ਕੋਈ ਮਖੌਲ ਵੀ ਨਹੀਂ ਹੈਗਾ, ਔਰ ਸਾਰਾ ਕੁਝ ਇਹਦੇ ਕੋਲ ਹੈਗਾ, ਔਰ ਇਹਨੇ ਅੱਜ ਤੱਕ ਲਿਖ ਵੀ ਬਹੁਤ ਕੁਝ ਦਿੱਤਾ ਹੈਗਾ। ਮੈਂ ਇਸੇ ਕਰਕੇ ਬੋਲਿਆ ਕਿ ਲਿਖਣ ਨਾਲੋਂ ਕਾਗਜ਼ ਦੇ ਉੱਪਰੋਂ ਕੱਟਣਾ ਕਲਾ ਹੁੰਦੀ ਹੈ। ਇਹਦੀ ਪਹਿਲੀ ਕਹਾਣੀ ਵੀ ਤੁਸੀਂ ਪੋਸਟ ਕੀਤੀ ਸੀਗੀ, ਉਹ ਸਾਨੂੰ ਭਾਰੂ ਲੱਗੀ ਸੀਗੀ। ਆਪਾਂ ਕਿਹਾ ਭਈ ਇਹ ਨਹੀਂ ਸੁਣਨੀ, ਉਹਦੇ ਵਿੱਚ ਵੀ ਉਹਨੂੰ ਲੱਗਿਆ ਸੀ ਵੀ ਕੁਝ ਕੱਟਣ ਦੀ ਲੋੜ ਹੁੰਦੀ ਹੈ। ਲਿਖਣ ਦੇ ਨਾਲੋਂ ਕੱਟਣਾ ਵੀ ਕੋਈ ਕਲਾ ਹੁੰਦੀ। ਤੁਸੀਂ ਰੀਡਰ ਤੇ ਬੰਬਾਰਡਮੈਂਟ ਨਹੀਂ ਕਰਨੇ। ਰੀਡਰ ਬਹੁਤ ਜ਼ਹਿਰੀਲੀ ਚੀਜ਼ ਹੁੰਦੀ ਹੈ, ਉਹ ਤੁਹਾਨੂੰ ਰਿਜੈਕਟ ਕਰ ਦਿੰਦਾ।
ਵਾਹ ਵਾਹ ਉਹ ਬਹੁਤ ਸੋਹਣਾ। ਇੱਕ ਅਮਰੀਕੀ ਨੇ ਨਾਵਲ ਲਿਖਿਆ ਤੇ ਉਹ ਕਿਸੇ ਨੂੰ ਸਮਝ ਨਹੀਂ ਆਇਆ ਤੇ ਜੀ ਲੋਕਾਂ ਨੇ ਕਿਹਾ ਯਾਰ ਇਹ ਤੂੰ ਕੀ ਲਿਖਿਆ ਕਿਸੇ ਨੂੰ ਸਮਝ ਨਹੀਂ ਆਇਆ। ਉਹ ਕਹਿੰਦਾ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਕਿਸੇ ਨੂੰ ਸਮਝ ਨਾ ਆਵੇ। ਤੇ ਉਹ ਜਿਹੜਾ ਨਾ ਉਹ ਜਿਹੜਾ ਅਨਕਹੀ ਹੈ ਨਾ ਅਨਕਹੀ ਅਨਸੈਡ ਹਾਲ ਤਾਲ ਜਿਹੜਾ ਇੱਕ ਤੇ ਪ੍ਰੈਜ਼ੈਂਟ ਹੈ ਨਾ ਜਿਹਦਾ ਉਹਨਾਂ ਨੇ ਨਜ਼ਮ ਪੜ੍ਹੀ ਹਾਜ਼ਰੀ ਤੇ ਹਾਂ ਗੈਰ ਹਾਜ਼ਰੀ ਤੇ ਗੈਰ ਚੀਜ਼ਾਂ ਨੂੰ ਥੋੜਾ ਥੋੜਾ ਐਬਸੈਂਟ ਵੀ ਕਰ ਥੋੜੀ ਜਿਹੀ ਐਬਸੈਂਸ ਕਰੋ ਤਾਂ ਕਿ ਰੀਡਰ ਜਿਹੜਾ ਨਹੀਂ ਮਾਡਰਨ ਰੀਡਰ ਆਪਦੇ ਤੁਸੀਂ ਨਾ ਜ਼ੁਬੈਰ ਸਾਨੂੰ ਆਪਦੇ ਰੀਡਰ ਤੇ ਵਿਸ਼ਵਾਸ ਰੱਖਣਾ ਪਏਗਾ ਕਿ ਉਹ ਰੀਡਰ ਮੈਨੂੰ ਸਮਝਦਾ ਹੈਗਾ ਹੀ ਇਜ਼ ਅ ਗੁੱਡ ਪਰਸਨ। ਕਿਉਂਕਿ ਇਹ ਜਿਹੜਾ ਟੌਪਿਕ ਹੈ ਨਾ ਬੜਾ ਹੈ ਸਾਰਾ ਸੈਂਸਿਟਿਵ ਹੈ ਡੈਲੀਕੇਟ ਹੈ ਔਰ ਇਹ ਅਣਛੋਏ ਤਰੀਕੇ ਨਾਲ ਇਹਨੂੰ ਲਿਖਿਆ ਜਾਏ ਮੇਰਾ ਖਿਆਲ ਹਾਂ ਖਾਸ ਤੌਰ ਤੇ ਐਂਡ ਬਹੁਤ ਅੱਛਾ। ਕਹਾਣੀ ਤੇ ਬਿਲਕੁਲ ਦੇਖੋ ਅਗਰ ਹਰ ਚੀਜ਼ ਕਲੀਅਰ ਹੈਗੀ ਸਾਫ਼ ਹੈਗੀ ਤੇ ਫਿਰ ਰੀਡਰ ਨੂੰ ਤੁਸੀਂ ਕੀ ਦਿੱਤਾ। ਨਹੀਂ ਰੀਡਰ ਨੂੰ ਸੋਚਣ ਤੇ ਮਜਬੂਰ ਕਰਨਾ। ਨਹੀਂ ਬਿਲਕੁਲ ਸਹੀ ਕਹਿ ਰਹੇ ਹੋ। ਗਲਤ ਬੋਲੋ ਤੁਸੀਂ ਕੋਈ ਗੱਲ ਨਹੀਂ ਹੈਗੀ ਬੋਲੋ ਕਿਆ ਹਾਂਜੀ ਨਹੀਂ ਮੈਂ ਇਸ ਕਹਾਣੀ ਨੂੰ ਵੈਸੇ ਸਾਈਕੋਲੋਜੀਕਲ ਮੈਂਟਲ ਇਰਪਸ਼ਨ ਸਾਨੂੰ ਨਜ਼ਰ ਆ ਰਹੀ ਹੈ ਇਹਦੇ ਵਿੱਚ ਕਰੈਕਟਰ ਦੀ ਬਾਜੀ ਦੀ ਬਲਕਿ ਇਸ ਤੇ ਸਾਨੂੰ ਜਗ੍ਹਾ ਜਗ੍ਹਾ ਥਾਂ ਤੇ ਸਾਨੂੰ ਨਜ਼ਰ ਆਉਂਦੀ ਹੈ ਮਾਸ਼ਰੇ ਦਾ ਹਿੱਸਾ ਹੈ ਕਿ ਲੈਜੀਟੀਮੇਟ ਜਿਹੜੀ ਡਿਜ਼ਾਇਰਸ ਨੇ ਜਦੋਂ ਉਹਨੂੰ ਰੋਕਿਆ ਜਾਂਦਾ ਹੈ ਤਾਂ ਕਿਸੇ ਹੋਰ ਪਾਸੇ ਟੁਰ ਜਾਂਦੀਆਂ ਨੇ ਤੇ ਹਾਂ ਤੁਸੀਂ ਨਹੀਂ ਉਹ ਤੇ ਬਿਲਕੁਲ ਠੀਕ ਹੈ। ਲੈਜੀਟੀਮੇਟ ਡਿਜ਼ਾਇਰਸ ਨੂੰ ਜਦੋਂ ਤੁਸੀਂ ਰੋਕਦੇ ਹੋ ਨਾ ਤੇ ਉਹ ਫਿਰ ਕਿਸੇ ਹੋਰ ਪਾਸੇ ਟੁਰ ਜਾਂਦੀਆਂ ਨੇ ਤੇ ਵਿਆਹ ਜਿਹੜਾ ਇੱਕ ਸੋਸ਼ਲ ਕੰਟਰੈਕਟ ਹੈ ਉਹਨੂੰ ਕਿੰਨਾ ਔਖਾ ਕਰਤਾ ਹੈ ਗੁੰਝਲਕ ਬਣਾ ਦਿੱਤਾ ਹੈ ਸਮਾਜ ਨੇ ਤੇ ਇਸ ਵਜ੍ਹਾ ਨਾਲ ਜਦੋਂ ਵੀ ਇੱਕ ਇਮੋਸ਼ਨਸ ਜਿਹੜੀਆਂ ਨੇ ਹਰਟ ਹੋਣਗੀਆਂ ਉਹਦੀਆਂ ਹਰਟ ਹੋਈਆਂ ਬਾਜੀ ਦੀਆਂ ਇਮੋਸ਼ਨਸ ਤੇ ਉਹਨੇ ਵੱਖਰੇ ਰਾਹ ਲੱਭੇ ਤੇ ਜਦੋਂ ਵੀ ਇਮੋਸ਼ਨਸ ਹਰਟ ਹੁੰਦੀਆਂ ਨੇ ਨਾ ਉਹ ਫਿਰ ਸਮਾਜ ਨਾਲ ਵੀ ਟਕਰਾਏਗੀ ਉਹ ਫਿਰ ਮਜ਼ਹਬ ਦੀਆਂ ਦੀਵਾਰਾਂ ਨੂੰ ਵੀ ਤੋੜੇਗੀ ਉਹ ਬੰਦ ਖਿੜਕੀਆਂ ਨੂੰ ਬੂਹਿਆਂ ਨੂੰ ਤੋੜ ਉਹ ਕੋਈ ਵੀ ਰੋਸ਼ਨਦਾਨ ਉਹ ਵੱਲ ਟੁਰ ਜਾਏਗਾ ਤੇ ਇਸ ਲਈ ਹੈ ਤੇ ਰਿਐਲਿਟੀ ਬੇਸਡ ਕਹਾਣੀ ਹੈ ਔਰ ਬਿਲੀ ਜੀ ਨੇ ਇੰਨਾ ਖੂਬਸੂਰਤ ਮੈਂ ਤੇ ਮੈਨੂੰ ਐਨਾਲਿਸਿਸ ਸੁਣਨ ਚ ਬਹੁਤ ਜ਼ਿਆਦਾ ਮਜ਼ਾ ਆਇਆ ਔਰ ਸਫੋਕੇਸ਼ਨ ਜਿਹੜੀ ਹੈ ਨਾ ਸਫੋਕੇਸ਼ਨ ਜਦੋਂ ਹੋਏਗੀ ਅੰਦਰ ਦੀ ਨਾ ਉਹ ਫਿਰ ਕੋਈ ਨਾ ਕੋਈ ਤੇ ਵਾਹ ਲੱਭੇਗੀ ਕੋਈ ਵੀ ਚਲਦੀ ਵਾਹ ਦੇ ਵੱਲ ਟੁਰ ਜਾਏਗੀ ਉਹ ਸਫੋਕੇਸ਼ਨ ਤੇ ਤਾਂ ਹੀ ਨਿਕਲੇਗੀ ਰਿਐਲਿਟੀ ਬੇਸਡ ਸਟੋਰੀ ਹੈ ਲੇਕਿਨ ਵਾਕਈ ਜਿਸ ਤਰ੍ਹਾਂ ਜ਼ੁਬੈਰ ਜੀ ਨੇ ਆਫਤਾਬ ਜੀ ਨੇ ਤੇ ਬਿਲੀ ਜੀ ਨੇ ਮੈਨੂੰ ਖੁਦ ਮੈਂ ਕਿਉਂਕਿ ਇੱਕ ਨਵੀਂ ਲਿਖਣ ਵਾਲੀ ਹਾਂ ਔਰ ਮੈਨੂੰ ਬਹੁਤ ਮਜ਼ਾ ਆਇਆ ਉਹਦੇ ਵਿੱਚ ਸਮਝਣ ਦਾ ਸਟੋਰੀ ਨੂੰ ਕਿ ਕਿਸ ਤਰ੍ਹਾਂ ਬਣਾਉਣੀ ਹੈ ਔਰ ਕਿਸ ਤਰ੍ਹਾਂ ਲੇਕਿਨ ਅੱਛੀ ਸਟੋਰੀ ਹੈ ਲੇਕਿਨ ਜੋ ਤੁਸੀਂ ਕਿਹਾ ਉਹ ਪੱਕਾ ਹੀ ਅਗਰ ਉਹਦੇ ਤੇ ਅਮਲ ਕਰਨਾ ਚਾਹੀਦਾ। ਬਹੁਤ ਸ਼ੁਕਰੀਆ। ਨਹੀਂ ਮਸਲਾ ਜਿਹੜਾ ਨਾ ਜਿਹੜਾ ਇਹ ਰਿਲੇਸ਼ਨਸ਼ਿਪ ਹੈ ਦੋ ਔਰਤਾਂ ਦਾ ਜਾਂ ਦੋ ਮਰਦਾਂ ਦਾ ਉਹ ਕਹਿੰਦੇ ਨੇ ਇਹ ਵੀ ਨੈਚੁਰਲ ਹੀ ਹੈ ਤੁਸੀਂ ਇਹ ਕਿਸ ਤਰ੍ਹਾਂ ਕਹਿੰਦੇ ਹੋ ਕਿ ਸ਼ਾਦੀ ਨੈਚੁਰਲ ਹੈ ਅਸੀਂ ਇਹਦੇ ਪਿੱਛੇ ਨਹੀਂ ਜਾਵਾਂਗੇ ਲਿਟਰੇਚਰ ਦੀ ਬਹਿਸ ਨਹੀਂ ਹੈ ਜੋ ਲੀਗਲ ਹੈ ਕਿ ਇਲੀਗਲ ਹੈ ਨੈਚੁਰਲ ਹੈ ਕਿ ਨਹੀਂ ਮੈਂ ਤੇ ਇਹਨੂੰ ਨਹੀਂ ਕਹਿ ਰਹੀ ਇਹਦੇ ਵਿੱਚ ਨਹੀਂ ਮੈਂ ਇਸ ਬਹਿਸ ਵਿੱਚ ਨਹੀਂ ਪੈ ਰਹੀ ਮੈਂ ਤੇ ਉਹਨੂੰ ਕਹਿ ਰਹੀ ਹਾਂ ਸਾਡਾ ਹੈ ਕਿ ਉਹਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਗਿਆ ਐਜ਼ ਅ ਲਿਟਰੇਚਰ ਐਜ਼ ਅ ਪੀਸ ਆਫ ਲਿਟਰੇਚਰ ਉਹਨੂੰ ਕਿਵੇਂ ਜਿਹੜਾ ਲਿਖਿਆ ਗਿਆ ਹੈ ਜੋ ਬਿਲਕੁਲ ਤ੍ਰਿਪਤ ਜੀ ਤੁਸੀਂ ਕਰੋ ਗੱਲ ਕਹਾਣੀ ਤੇ ਹਾਂਜੀ ਤ੍ਰਿਪਤ ਜੀ ਤੁਸੀਂ ਹੁਣ ਗੱਲ ਕਰ ਸਕਦੇ ਹੋ ਹੁਣ ਤੁਸੀਂ ਬੋਲ ਸਕਦੇ ਹੋ ਖੁੱਲ ਕੇ ਹੁਣ ਬੋਲ ਸਕਦੇ ਹੋ। ਮੈਨੂੰ ਕਹਾਣੀ ਬਹੁਤ ਸੋਹਣੀ ਲੱਗੀ ਆ ਪਰ ਚਰਚਾ ਦੇ ਵਿੱਚੋਂ ਜਿਵੇਂ ਨਵੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਸੋ ਸਿੱਖਣ ਵਾਲੀਆਂ ਸਿਖਿਆਰਥੀਆਂ ਹਲੇ ਤਾਂ ਸਿੱਖ ਰਹੇ ਆ ਸੋ ਪਹਿਲਾਂ ਮੈਂ ਵੀ ਇਹੀ ਸੋਚਦੀ ਸੀ ਜਿਵੇਂ ਜ਼ੁਬੈਰ ਹੋਰਾਂ ਨੇ ਕਿਹਾ ਕਿ ਕਹਾਣੀ ਦਾ ਜਿਹੜਾ ਅੰਤ ਆ ਉਹ ਇੱਕਦਮ ਆਤਿਸ਼ਬਾਜ਼ੀ ਵਾਂਗੂ ਇੱਕਦਮ ਉਹ ਪਟਾਕੇ ਵਾਂਗੂ ਉਹਦਾ ਅੰਤ ਹੋਣਾ ਚਾਹੀਦਾ ਜਿਹੜਾ ਪਹਿਲਾਂ ਹੁੰਦਾ ਸੀ ਸੋ ਮੇਰੇ ਲਈ ਇਹ ਨਵੀਂ ਗੱਲ ਸੀ ਕਿ ਹੁਣ ਅਸੀਂ ਪਾਠਕ ਨੂੰ ਏਦਾਂ ਨਹੀਂ ਛੱਡ ਕੇ ਜਾਣਾ ਕਿ ਇੱਕਦਮ ਉਹਨੂੰ ਕੋਈ ਪਰ ਜਦੋਂ ਮੈਂ ਕਹਾਣੀ ਸੁਣੀ ਤਾਂ ਉਹ ਮੈਨੂੰ ਬਹੁਤ ਖੂਬਸੂਰਤ ਲੱਗੀ ਉਹਦਾ ਅੰਤ ਵੀ ਮੈਨੂੰ ਇਹ ਲੱਗਿਆ ਕਿ ਹਾਂ ਠੀਕ ਆ ਮੈਂ ਕੁਝ ਹੋਰ ਸੋਚ ਰਹੀ ਸੀ ਤੇ ਅਖੀਰ ਦੇ ਉੱਤੇ ਆ ਕੇ ਮੈਨੂੰ ਗੱਲ ਕੁਝ ਹੋਰ ਲੱਭੀ ਆ ਖੂਬਸੂਰਤ ਤਰੀਕੇ ਨਾਲ ਸ਼ੈਲੀ ਬਹੁਤ ਸੋਹਣੀ ਆ ਸਟਾਈਲ ਬਹੁਤ ਸੋਹਣਾ ਕਹਾਣੀ ਨੂੰ ਲਿਖਣ ਦਾ ਤੇ ਕਹਾਣੀ ਤੇ ਬਹੁਤ ਖੂਬਸੂਰਤ ਚਰਚਾ ਵੀ ਹੋਈ। ਬਹੁਤ ਸ਼ੁਕਰੀਆ
बहुत शुक्रिया तृप्त जी, ਤੁਹਾਡੀ ਨਜ਼ਮ ਵੀ ਅੱਛੀ ਹੈ, ਤੁਸੀਂ ਮਜ਼ੀਦ ਲਿਖੋ, ਹੋਰ ਨਜ਼ਮਾਂ ਵੀ ਲਿਖੋ। ਤੇ ਹਾਂਜੀ, ਮੇਰੇ ਖਿਆਲ ਚ ਗੱਲ ਤੇ ਕਾਫੀ ਹੋ ਗਈ ਹੈ ਕਹਾਣੀ ਤੇ। ਇਜਾਜ਼ ਜੀ, ਤੁਹਾਡਾ ਸ਼ੁਕਰੀਆ ਬੜਾ, ਤੁਸੀਂ ਆਏ ਹੋ ਤੇ ਤੁਸੀਂ ਆਪਣੀ ਕਹਾਣੀ ਸਭ ਦੇ ਸਾਹਮਣੇ ਰੱਖੀ ਹੈ, और बड़ा अच्छा एनालिसिस होया है जुबैर जी ने, दिलजीत जी बड़े महान कहानीकार। तुसी मेरे ख्याल से कि बड़ा कुछ सीखोगे जो गल्लां होईयां ने इत्थे, क्योंकि सीखण दा अमल कदी खत्म नहीं होंदा। तुसी टीचर भी हैगे हो, असी सारे उस्ताद भी हैं, शागिर्द भी हैं, ते सीखण दा अमल जारी रखो। इस तो ही इंशाल्लाह बेहतर तो बेहतर साड़ियां कहानियां हो रही, क्योंकि साड़ा लिखना जो है वो जारी उसारी है, ते बड़ा कुछ लिख रहे हो। ते होर कोई दोस्त अगर गल करना चाहते हैं, नहीं तो असीं वाइंड अप करिए। मेरे ख्याल गलबात ते काफ़ी हो चुकी है, सब कर चुके हैं। ते तृप्त जी, तुसीं भी साडे इहदे च इकट्ठ विच आए, और बड़ी अच्छी तुसीं अपनी नज़म पेश कीती है। हाँ, नाले आंदे रहना साडी तुसी। हाँ, तुसीं आंदे रहो और तुसी लिखते रहो, और बिल्कुल फिर ਅਸੀਂ ਤੁਹਾਨੂੰ ਬੁਲਾਵਾਂਗੇ। ਇਸ ਲਈ ਇਜਾਜ਼ ਜੀ, ਤੁਹਾਡਾ ਬਹੁਤ ਸ਼ੁਕਰੀਆ। ਤੁਹਾਡੀ ਬੜੀ ਅੱਛੀ, ਬੜੀ ਰਵਾਨੀ ਨਾਲ ਲਿਖੀ ਹੋਈ ਕਹਾਣੀ ਹੈ, ਤੇ ਉਹਦੇ ਤੇ ਗੱਲਬਾਤ ਬੜੀ ਅੱਛੀ ਹੋਈ ਹੈ, ਤੇ ਸਾਡੀ ਦੁਆ ਹੈ ਕਿ ਤੁਸੀਂ ਲਿਖਦੇ ਰਹੋ। थैंक यू। ਸਾਰੇ ਸੰਗਤਿਆਂ ਦਾ ਵੀ ਬਹੁਤ ਸ਼ੁਕਰੀਆ, ਪ੍ਰਾਹੁਣਿਆਂ ਦਾ ਵੀ ਬਹੁਤ ਸ਼ੁਕਰੀਆ। ਮੇਰੇ ਖਿਆਲ ਚ